ਨੂੰ ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਏਐਮ ਸਟੇਸ਼ਨਸ, ਐਫਐਮ ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, ਯੂਟਿਊਬ ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ। ਅੱਜ ਮਾਰਚ ਦੀ 3 ਤਰੀਕ ਆ, ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਪ੍ਰੋਗਰਾਮ ਦੇ ਸਪਾਂਸਰ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 4082722500। ਮੈਡੀਕੇਅਰ ਦੇ ਲਈ ਜੇਕਰ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਜਾਂ ਤੁਹਾਡਾ ਮੈਡੀਕੇਅਰ ਚੱਲ ਰਿਹਾ, 65 ਸਾਲ ਦੇ ਹੋਣ ਵਾਲੇ ਹੋ, ਵੱਖ-ਵੱਖ ਪਲਾਨਸ ਬਾਰੇ ਜਾਣਕਾਰੀ ਹਾਸਲ ਕਰਨੀ ਹੈ ਤਾਂ ਇਹਨਾਂ ਦੇ ਨਾਲ ਤੁਸੀਂ ਕਾਲ ਕਰ ਸਕਦੇ ਹੋ। ਪੂਰੇ ਅਮਰੀਕਾ ਭਰ ਦੇ ਵਿੱਚ ਮੈਡੀਕੇਅਰ ਦੇ ਲਈ ਮਦਦ ਕਰਦੇ ਹਨ। 408-272-2500 ਦੇ ਉੱਤੇ ਕਾਲ ਕਰੋ। ਨਾਲ ਹੀ ਯੂਐਸ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਨਾ 4159090503। ਮਨਜੀਤ ਸਿੰਘ ਕੁਲਾਰ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ, ਸਨੀ ਪੁਰੇਵਾਲ ਯੂਬਾ ਸਿਟੀ, ਲਖਬੀਰ ਸਿੰਘ ਸਮਰਾ ਟੈਕਸਸ, ਜਰਨੈਲ ਸਿੰਘ ਜੌਹਲ, ਹਰਨੇਕ ਸਿੰਘ ਪਾਵਲਰ ਰੈਂਟਨ ਵਾਸ਼ਿੰਗਟਨ, ਧਰਮ ਸਿੰਘ ਫਾਉਲਰ, ਸਰਬਜੀਤ ਸਿੰਘ ਰੈਂਡਨ ਗੈਸ ਐਂਡ ਫੂਡ ਐਲਕੋ ਨਵਾਡਾ, ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕ ਸਟਾਪ ਬਰਨਸ ਵਾਇਓਮਿੰਗ, ਗੁਰਮੇਲ ਸਿੰਘ, ਬਲਬੀਰ ਕੌਰ ਵਾਸੀ ਐਲਗਰੋਵ, ਬਿੰਦਰ ਧਾਲੀਵਾਲ, ਮੇਜਰ ਸਿੰਘ ਸਿੱਧੂ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਧਰਮ ਸਿੰਘ, ਕੁਲਦੀਪ ਸਿੰਘ ਸੰਘਾ ਬੇਕਰਸਫੀਲਡ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਪਰਮਜੀਤ ਸਿੰਘ ਦਿਓਲ ਫਰੈਜ਼ਨੋ। ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਇੰਡੀਆ ਤੇ ਯੂਕਰੇਨ ਦੇ ਵਿੱਚ ਜੋ ਲੜਾਈ ਚੱਲ ਰਹੀ ਹੈਗੀ ਆ, ਯੂਕਰੇਨੀਅਨ ਫੋਰਸਸ ਨੇ ਬੈਕਮਟ ਬ੍ਰਿਜ ਜੋ ਆ ਉਸ ਨੂੰ ਉਡਾ ਦਿੱਤਾ ਹੈਗਾ ਆ ਤੇ ਕੁਛ ਏਰੀਆ ਜੋ ਰਸ਼ੀਆ ਨੇ ਆਪਣੇ ਕੰਟਰੋਲ ਦੇ ਵਿੱਚ ਲਿਆ ਆ ਤੇ ਉੱਥੇ ਰਸ਼ੀਆ ਵਾਲੇ ਕਾਫੀ ਧੱਕਾ ਯੂਕਰੇਨ ਦੇ ਲੋਕਾਂ ਨਾਲ ਕਰ ਰਹੇ ਆ। ਯੂਕਰੇਨੀਅਨਸ ਇਹ ਕਹਿ ਰਹੇ ਆ ਵੀ ਜਿਨ੍ਹਾਂ ਦੇ ਬੱਚੇ ਉਸ ਏਰੀਏ 'ਚ ਜੰਮ ਰਹੇ ਆ, ਜਿਹੜੇ ਰਸ਼ੀਅਨ ਫੋਰਸਸ ਨੇ ਥੋੜਾ ਏਰੀਆ ਆਪਣੇ ਕੰਟਰੋਲ 'ਚ ਰੱਖਿਆ ਤੇ ਉਹ ਧੱਕੇ ਨਾਲ ਉਹਨਾਂ ਨੂੰ ਕਹਿੰਦੇ ਆ ਵੀ ਇਹਨਾਂ ਦੀ ਜਿਹੜੀ ਸਿਟੀਜ਼ਨਸ਼ਿਪ ਆ ਉਹ ਰਸ਼ੀਅਨ ਲਿਖੋ। ਤੇ ਜਦੋਂ ਲੋਕ ਕਹਿੰਦੇ ਆ ਵੀ ਅਸੀਂ ਯੂਕਰੇਨ 'ਚ ਰਹਿਣ ਵਾਲੇ ਆ, ਯੂਕਰੇਨੀਅਨ ਸ਼ਹਿਰ ਆ ਤੇ ਅਸੀਂ ਕਿਉਂ ਰਸ਼ੀਅਨ ਲਿਖੀਏ, ਤੇ ਕਹਿੰਦੇ ਵੀ ਉਹ ਬੱਚਿਆਂ ਨੂੰ ਜੋ ਬੇਬੀ ਫੂਡ ਆ, ਫ੍ਰੀ ਡਾਈਪਰਸ ਆ, ਇਦਾਂ ਦੇ ਦੇਣ ਤੋਂ ਨਾ ਕਰ ਦਿੰਦੇ ਹੈਗੇ ਆ। ਸੋ ਬਹੁਤ ਸਾਰੇ ਲੋਕ ਜੋ ਆ ਇਸ ਬਾਰਡਰ ਟਾਊਨਸ ਦੇ ਉੱਤੇ ਉਹਨਾਂ ਨੇ ਰਸ਼ੀਅਨ ਕੰਟਰੋਲ ਰਜਿਸਟਰੀ ਆਫਿਸਸ ਜਾਂ ਉਹਨਾਂ ਦੇ ਵਿੱਚ ਜਾਣਾ ਬੰਦ ਕਰ ਦਿੱਤਾ ਹੈਗਾ ਆ। ਪਰ ਇਹ ਇੱਕ ਉਹਨਾਂ ਦੇ ਲਈ ਵੱਡੀ ਪ੍ਰੋਬਲਮ ਚੱਲ ਰਹੀ ਹੈਗੀ ਆ। ਪਰ ਹਜੇ ਤੱਕ ਇਹ ਕਲੀਅਰ ਨਹੀਂ ਹੈ ਕਿੰਨੇ ਬੱਚਿਆਂ ਨੂੰ ਰਸ਼ੀਅਨ ਸਿਟੀਜ਼ਨਸ਼ਿਪ ਉਹਨੇ ਜਿਹੜੀ ਆ ਧੱਕੇ ਨਾਲ ਦਿੱਤੀ ਹੈਗੀ ਆ। ਉਹਦੇ ਬਾਰੇ ਹਜੇ ਡਿਟੇਲ 'ਚ ਇਨਫੋਰਮੇਸ਼ਨ ਆਣੀ ਹੈ। ਜੀ, ਉਧਰ ਬਖਮੂਤ ਦੇ ਜਿਹੜੇ ਇਲਾਕੇ ਦੇ ਵਿੱਚ ਕਾਫੀ ਭਾਰੀ ਜਿਹੜੀ ਆ ਇਸ ਟਾਈਮ ਲੜਾਈ ਆ ਉਹ ਚੱਲ ਰਹੀ ਆ। ਰੂਸੀ ਫੌਜਾਂ ਉੱਥੇ ਵੱਧ ਕੇ ਚੜ ਕੇ ਜਿਹੜੀਆਂ ਉਹ ਆ ਰਹੀਆਂ ਆ, ਪਰ ਜਿਹੜੇ ਕੁਝ ਯੂਕਰੇਨੀਅਨ ਯੂਨਿਟ ਨੇ ਉਹਨਾਂ ਨੂੰ ਰੋਕਣ ਦੇ ਵਿੱਚ ਕੁਝ ਸਮੇਂ ਦੇ ਲਈ ਕਾਮਯਾਬ ਹੋ ਪਾ ਰਹੇ ਨੇ। ਡੋਨਸਕ ਦਾ ਜਿਹੜਾ ਇਹ ਇਲਾਕਾ ਯੂਕਰੇਨ ਦੇ ਵਿੱਚ, ਜਿਸ ਨੂੰ ਰੂਸ ਨੇ ਆਪਣੇ ਵੱਲੋਂ ਕਹੇ ਰੈਫਰੈਂਡਮ ਦੇ ਤਹਿਤ ਅਨੈਕਸ ਜਿਹੜਾ ਉਹ ਕਰ ਲਿਆ ਸੀਗਾ, ਉੱਥੇ ਹੀ ਇਹ ਜਿਹੜੀ ਲੜਾਈ ਇਸ ਟਾਈਮ ਚੱਲ ਰਹੀ ਹੈਗੀ ਆ। ਯੂਕਰੇਨ ਦੀਆਂ ਫੌਜਾਂ ਕੁਝ ਇਲਾਕਿਆਂ ਦੇ ਵਿੱਚ ਅਜੇ ਕਾਬਜ਼ ਨੇ, ਬਖਮੂਤ ਦੇ ਜਿਹੜੇ ਇਲਾਕੇ ਦੇ ਵਿੱਚ, ਤੇ ਉਹਨਾਂ ਨੂੰ ਅਜੇ ਵਾਪਸ ਨਹੀਂ, ਰਿਟਰੀਟ ਤੇ ਨਹੀਂ ਬੁਲਾਇਆ ਗਿਆ ਹੈਗਾ। ਸੋ ਰਸ਼ੀਅਨ ਜਿਹੜੀਆਂ ਫੌਜਾਂ ਆ ਉਹ ਤਗੜੇ ਧਾਵੇ ਜਿਹੜੀਆਂ ਆ ਇਸ ਟਾਈਮ ਬੋਲ ਰਹੀਆਂ ਹੈਗੀਆਂ। ਸੋ ਹੁਣ ਦੇਖਦੇ ਆ ਅੱਗੇ ਹਰਜੋਤ ਸਿੰਘ ਜੀ ਕੀ ਇਸ 'ਚ ਬਣਦਾ ਹੈਗਾ। ਰੀਸੈਂਟਲੀ ਕੁਝ ਡਰੋਨ ਹਮਲੇ ਰੂਸ ਦੇ ਵਿੱਚ ਮਾਸਕੋ ਦੇ ਨਜ਼ਦੀਕ ਜਿਹੜੇ ਉਹ ਹੋਏ ਸੀ। ਉਸ ਤੋਂ ਬਾਅਦ ਦੇ ਵਿੱਚ ਰੂਸ ਨੇ ਇੱਕ ਵਾਰੀ ਫਿਰ ਇਸ ਲੜਾਈ ਦੇ ਵਿੱਚ ਤੇਜ਼ੀ ਜਿਹੜੀ ਉਹ ਲਿਆਂਦੀ ਆ। ਉਧਰ ਚਾਈਨਾ ਨੂੰ ਸਾਰੇ ਹੀ ਮੁਲਕ ਬਾਰ-ਬਾਰ ਚੇਤਾਵਨੀ ਜਿਹੜੀ ਉਹ ਦੇ ਰਹੇ ਆ ਵੀ ਤੁਸੀਂ ਕਿਸੇ ਵੀ ਤਰੀਕੇ ਦਾ ਹਥਿਆਰ ਉਹ ਰੂਸ ਨੂੰ ਮੁਹੱਈਆ ਨਹੀਂ ਕਰਵਾਉਣਾ ਜਿਹਦੇ ਨਾਲ ਇਸ ਲੜਾਈ ਵਿੱਚ ਉਹਨਾਂ ਦਾ ਪਲੜਾ ਭਾਰੀ ਹੋਵੇ, ਤੇ ਕਹਿੰਦੇ ਵੀ ਅਦਰਵਾਈਜ਼ ਤੁਹਾਨੂੰ ਚੀਨ ਨੂੰ ਕਈ ਹੋਰ ਖਾਮਿਆਜ਼ੇ ਜਿਹੜੇ ਉਹ ਭੁਗਤਣੇ ਪੈ ਸਕਦੇ ਆ। ਬੀਤੇ ਦਿਨਾਂ ਦੇ ਵਿੱਚ ਬੈਲਾਰੂਸੀਅਨ ਰਾਸ਼ਟਰਪਤੀ ਚੀਨ ਦੇ ਰਾਸ਼ਟਰਪਤੀ ਨੂੰ ਜਿਹੜੇ ਉਹ ਮਿਲੇ ਸੀਗੇ, ਤੇ ਉਦੋਂ ਉਸ ਤੋਂ ਪਹਿਲਾਂ ਰਿਪੋਰਟਾਂ ਆ ਰਹੀਆਂ ਸੀਗੀਆਂ ਵੀ ਜਿਹੜੇ ਚੀਨੀ ਰਾਸ਼ਟਰਪਤੀ ਹੈਗੇ ਆ, ਲੀਡਰ ਹੈਗੇ ਆ ਜੀ ਜ਼ਿੰਗਪਿੰਗ, ਉਹਨਾਂ ਨੇ ਵਲਾਦੀਮੀਰ ਪੁਤਿਨ ਦੇ ਨਾਲ ਵੀ ਮੁਲਾਕਾਤ ਕਰਨੀ ਹੈਗੀ ਆ। ਪਰ ਐਂਟਨੀ ਬਲਿੰਕਨ ਤੇ ਉਹਨਾਂ ਸਾਰਿਆਂ ਨੇ ਜਿਹੜੀ ਆ ਚੇਤਾਵਨੀ ਦਿੱਤੀ ਆ ਵੈਸਟ ਦੇ ਹੋਰ ਮੁਲਕਾਂ ਨੇ ਚੀਨ ਨੂੰ ਵੀ ਭਾਈ ਤੁਸੀਂ ਉੱਧਰ ਨਹੀਂ ਦੇਣੇ। ਉੱਧਰ G20 ਜਿੱਥੇ ਚੱਲ ਰਹੀ ਸੀ ਭਾਰਤ ਦੇ ਵਿੱਚ,
ਉੱਥੇ ਜਿਹੜੇ ਐਂਥਨੀ ਬਲਿੰਕਨ ਆ ਉਹ ਰੂਸੀ ਕਾਊਂਟਰਪਾਰਟ ਲੈਵਰੋਵ ਨੂੰ ਜਿਹੜੇ ਉੱਥੇ ਮਿਲੇ ਸੀਗੇ, ਕਹਿੰਦੇ ਸਾਈਡ ਤੇ ਲਿਆ ਕੇ ਉਹਨਾਂ ਨੇ ਜਿਹੜੀ ਉਹਨਾਂ ਨੂੰ ਇਹ ਗੱਲ ਆਖੀ ਸੀ ਵੀ ਭਾਈ ਹੁਣ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਬੰਦ ਕਰਨੀਆਂ ਜਿਹੜੀਆਂ ਉਹ ਚਾਹੀਦੀਆਂ ਆ, ਤੇ ਨਾਲ ਹੀ ਉਹਨਾਂ ਨੇ ਇਹ ਦੱਸਿਆ ਵੀ ਅਸੀਂ ਯੂਕਰੇਨ ਨਾਲ ਅਖੀਰਲੇ ਪਲ ਤੱਕ ਹਰ ਪਲ ਜਿਹੜੇ ਆ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਜਿਹੜੇ ਉਹ ਖੜੇ ਰਹਾਂਗੇ, ਚਾਹੇ ਕਿੰਨਾ ਵੀ ਵਕਤ ਇਸ ਚੀਜ਼ ਦੇ ਵਿੱਚ ਲੱਗ ਜਾਵੇ। ਲੈਵਰੋਵ ਨੇ ਵੈਸਟ ਨੂੰ ਉੱਥੇ ਹੀ ਕਿਹਾ ਵੀ ਇਹ ਲੜਾਈ ਦਾ ਕਾਰਨ ਤੁਸੀਂ ਹੀ ਸਾਰੇ ਜਾਣੇ ਹੋ। ਜੀ ਜੋ ਰਸ਼ੀਅਨ ਪੈਰਾਮਿਲਟਰੀ ਗਰੁੱਪ ਵੈਗਨਰ ਆ, ਉਹਨਾਂ ਨੇ ਇਹ ਕਿਹਾ ਹੈ ਵੀ ਫਾਈਟਰਸ ਨੇ ਬਾਖਮਟ ਵਾਲਾ ਏਰੀਆ ਜੋ ਪੂਰੀ ਤਰ੍ਹਾਂ ਕੰਟਰੋਲ 'ਚ ਲੈ ਲਿਆ, ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ। ਇੱਕ ਰੋਡ ਹਜੇ ਸਿਰਫ ਯੂਕਰੇਨ ਦੇ ਕੰਟਰੋਲ ਦੇ ਵਿੱਚ ਹੈਗੀ ਆ। ਵਲਾਡੀਮਿਰ ਜ਼ੈਲੈਂਸਕੀ ਨੇ ਇਹ ਕਿਹਾ ਆ ਵੀ ਜੋ ਸ਼ਹਿਰ ਦੇ ਵਿੱਚ ਲੋਕ ਆ ਉਹਨਾਂ ਨੂੰ ਉੱਥੋਂ ਛੱਡ ਕੇ ਦੂਜੇ ਏਰੀਏ ਦੇ ਵਿੱਚ ਆ ਜਾਣਾ ਹੈ ਚਾਹੀਦਾ ਹੈਗਾ ਆ। ਤੇ ਇੱਕ ਵੀਡੀਓਜ਼ ਇਹ ਵੀ ਆ ਰਹੀ ਜਿੱਥੇ ਰੇਲਵੇ ਬ੍ਰਿਜ ਉਡਾ ਦਿੱਤਾ ਗਿਆ ਜੋ ਮੁਤਕਾ ਰਿਵਰ ਦੇ ਉੱਪਰ ਸੀ ਤੇ ਇਸ ਟਾਊਨ ਨੂੰ ਕਨੈਕਟ ਕਰਦਾ ਸੀ। ਸੋ ਮੈਂਡੇਟਰੀ ਇਵੈਕੂਏਸ਼ਨ ਪਰਿਵਾਰਾਂ ਦੀ ਤੇ ਜੋ ਰੈਜ਼ੀਡੈਂਟਸ ਇਸ ਮਾਰ ਦੇ ਥੱਲੇ ਆ ਰਹੇ ਆ ਉਹਨਾਂ ਦੀ ਯੂਕਰੇਨ ਵੱਲੋਂ ਕੀਤੀ ਗਈ ਆ, ਸਿਟੀ ਆਫ ਕੋਪਨੀਅਸਕ ਤੇ ਉਹਦੇ ਆਲੇ ਦੁਆਲੇ ਦੇ ਏਰੀਏ ਦੇ। ਯੂਕਰੇਨ ਦੇ ਡਿਫੈਂਸ ਮਿਨਿਸਟਰ ਓਲੈਕਸੀ ਰੈਜ਼ਨੀਕੋਵ ਉਹਨਾਂ ਨੇ ਇਹ ਕਿਹਾ ਆ ਵੀ ਉਹ ਕੌਨਫੀਡੈਂਟ ਆ ਵੀ ਜਿਹੜੇ ਵੈਸਟਰਨ ਕੰਟਰੀਜ਼ ਆ ਉਹ ਉਹਨਾਂ ਨੂੰ ਫਾਈਟਰ ਜੈਟਸ ਸਪਲਾਈ ਕਰ ਦੇਣਗੇ ਤਾਂ ਕਿ ਅਸੀਂ ਜਿਹੜਾ ਪੂਰਾ ਜ਼ੋਰ ਦੇ ਨਾਲ ਇਹਨਾਂ ਦਾ ਜਿਹੜਾ ਮੁਕਾਬਲਾ ਆ ਕਰ ਸਕੀਏ। ਫੋਰਨ ਮਿਨਿਸਟਰ ਨੇ ਇਹ ਵੀ ਕਿਹਾ ਵੀ ਰਸ਼ੀਅਨ ਥ੍ਰੈਟ ਕਰ ਰਿਹਾ ਨਿਊਕਲੀਅਰ ਵੈਪਨਸ ਦੀ, ਉਹ ਇੱਕ ਤਰ੍ਹਾਂ ਦੇ ਨਾਲ ਅਨਐਕਸੈਪਟੇਬਲ ਹੈਗੀ ਆ। ਯੂਰਪੀਅਨ ਯੂਨੀਅਨ ਦੇ ਟੌਪ ਡਿਪਲੋਮੈਟ ਯੋਸਫ ਬੋਰੈਲ ਉਹਨਾਂ ਨੇ ਕਿਹਾ ਵੀ ਰਸ਼ੀਆ ਦੇ ਨਾਲ ਡਿਪਲੋਮੈਸੀ ਦੇ ਵਿੱਚ ਥੋੜੀ ਜਿਹੀ ਇੰਪਰੂਵਮੈਂਟ ਆਈ ਹੈਗੀ ਆ। ਸੋ ਇਹ ਦੇਖਦੇ ਆ, ਜਿਸ ਤਰ੍ਹਾਂ ਤੁਸੀਂ ਦੱਸਿਆ G20 ਦੀ ਮੀਟਿੰਗ ਚੱਲ ਰਹੀ ਆ ਤੇ ਉਹਦੇ ਵਿੱਚ ਹੋ ਸਕਦਾ ਥੋੜੀ ਬਹੁਤੀ ਗੱਲਬਾਤ ਆ ਉਹ ਹੋਵੇ। ਮੈਖਲੀਓ ਪੋਡਲਾਈਕ ਐਡਵਾਈਜ਼ਰ ਹੈਗੇ ਆ ਪ੍ਰੈਜ਼ੀਡੈਂਟ ਆਫ ਯੂਕਰੇਨ ਦੇ, ਉਹਨਾਂ ਨੇ ਇਹ ਕਿਹਾ ਆ ਵੀ ਅਸੀਂ ਕਿਸੇ ਤਰ੍ਹਾਂ ਦੀ ਵੀ ਜਿਹੜੀ ਸਾਡੀ ਟੈਰੀਟਰੀ ਆ ਉਹ ਆਪਾਂ ਰਸ਼ੀਆ ਨੂੰ ਨਹੀਂ ਛੱਡਾਂਗੇ। ਸਵਿਟਜ਼ਰਲੈਂਡ ਦੇ ਡਿਫੈਂਸ ਮਿਨਿਸਟਰ ਨੇ ਇਹ ਕਿਹਾ ਆ ਵੀ ਉਹਨਾਂ ਨੂੰ ਆਪਣੇ ਜਰਮਨ ਦੇ ਕਾਊਂਟਰਪਾਰਟ ਜੋ ਉੱਥੇ ਦੇ ਡਿਫੈਂਸ ਮਿਨਿਸਟਰ ਆ ਉਹਨਾਂ ਨੇ ਇਹ ਕਿਹਾ ਆ ਵੀ ਸਵਿਟਜ਼ਰਲੈਂਡ ਜੋ ਲੈਪਰਡ 2 ਬੈਟਲ ਟੈਂਕਸ ਆ ਉਹ ਆਪਣੇ ਯੂਕਰੇਨ ਵਾਲਿਆਂ ਨੂੰ ਦੇਣ। ਸੋ ਹੋ ਸਕਦਾ ਆ ਵੀ ਉਹ ਇਹ ਬਹੁਤ ਜਲਦੀ ਉਹਨਾਂ ਨੂੰ ਦੇ ਦੇਣ। ਜਰਮਨ ਦੇ ਚਾਂਸਲਰ ਓਲਫ ਸ਼ੋਲਜ਼ ਅੱਜ ਕੱਲ ਵਾਸ਼ਿੰਗਟਨ ਆਏ ਹੋਏ ਆ ਕੱਲ ਦੇ, ਤੇ ਉਹ ਅੱਜ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੂੰ ਮਿਲਣਗੇ। ਇਹਦੇ ਵਿੱਚ ਮੇਨ ਮੁੱਦਾ ਉਹ ਯੂਕਰੇਨ ਨੂੰ ਲੈ ਕੇ ਹੈਗਾ ਆ। ਅੱਜ US ਇੱਕ ਵਾਰੀ ਫਿਰ ਹੋਰ ਮਿਲਟਰੀ ਏਡ ਜਿਹੜੀ $400 ਮਿਲੀਅਨ ਦੀ ਆ, ਜਿਹਦੇ ਵਿੱਚ ਐਮੂਨੀਸ਼ਨ ਵਗੈਰਾ ਜੇ ਹੋਊਗਾ ਉਹ ਅਨਾਉਂਸ ਕਰਨ ਜਾ ਰਿਹਾ ਆ ਯੂਕਰੇਨ ਦੇ ਲਈ, ਤਾਂ ਕਿ ਯੂਕਰੇਨ ਪੂਰੇ ਜ਼ੋਰ ਸ਼ੋਰ ਦੇ ਨਾਲ ਰਸ਼ੀਆ ਨਾਲ ਲੜ ਸਕੇ। ਅੱਜ ਅਨਾਉਂਸ ਕਰਨਾ ਹੈ ਵਾਈਟ ਹਾਊਸ ਨੇ $400 ਮਿਲੀਅਨ ਦੀ ਹੋਰ ਜਿਹੜੀ ਸਹਾਇਤਾ ਆ ਯੂਕਰੇਨ ਦੇ ਲਈ। ਜੀ ਜੀ ਬਿਲਕੁਲ। ਸੋ ਅਜੇ ਤੱਕ ਇਹ ਲੜਾਈ ਦਾ ਕੋਈ ਅੰਤ ਤਾਂ ਨਜ਼ਰ ਜਿਹੜਾ ਉਹ ਨਹੀਂ ਆ ਰਿਹਾ, ਪਰ ਸਾਲ ਤੋਂ ਵਧੇਰੇ ਸਮਾਂ ਹੋ ਚੁੱਕਾ ਹੈ। ਵੈਸਟ ਦੇ ਜਿਹੜੇ ਮੁਲਕ ਨੇ ਉਹ ਯੂਕਰੇਨ ਨੂੰ ਪੂਰੀ ਸਹਾਇਤਾ ਜਿਹੜੀ ਉਹ ਦੇ ਰਹੇ ਨੇ, ਜਿਹਦੇ ਕਰਕੇ ਹੀ ਰੂਸ ਦੇ ਜਿਹੜੇ ਐਡਵਾਂਸਿਸ ਆ ਜੋ ਲਗਾਤਾਰ ਚੜ੍ਹਾਈ ਕਰਕੇ ਆ ਰਹੇ ਆ ਉਹਨਾਂ ਨੂੰ ਉਹ ਰੋਕਣ ਵਿੱਚ ਅਜੇ ਤੱਕ ਕਾਮਯਾਬ ਰਹਿ ਪਾ ਰਹੇ ਨੇ। ਉਧਰ ਅਮਰੀਕਾ ਦੇ ਵਿੱਚ ਕੈਂਸਸ ਸਟੇਟ ਦੇ ਵਿੱਚ 2 ਅਮਰੀਕਨਸ ਨੂੰ ਅਰੈਸਟ ਕੀਤਾ ਗਿਆ ਹੈ। ਕਹਿੰਦੇ ਵੀ ਉਹ ਇੱਕ ਬਹੁਤ ਹੀ ਜ਼ਿਆਦਾ ਸੋਫਿਸਟੀਕੇਟਡ ਏਵੀਏਸ਼ਨ ਰਿਲੇਟਡ ਟੈਕਨੋਲੋਜੀ ਆ ਜੋ ਉਹ ਰਸ਼ੀਆ ਨੂੰ ਸਪਲਾਈ ਕਰ ਰਹੇ ਸੀ। ਸੀਰਲ ਗ੍ਰੈਗਰੀ 59 ਸਾਲਾਂ ਦਾ ਤੇ ਡੋਗਲਸ ਰੋਬਰਟਸਨ 55 ਸਾਲਾਂ ਦਾ, ਉਹਨਾਂ ਨੂੰ ਚਾਰਜ ਕੀਤਾ ਗਿਆ ਕੌਨਸਪੀਰੇਸੀ exporting control goods without the license, falsifying and failing to file electronic export information ਤੇ smuggling goods violating the US law। ਸੋ US ਨੇ ਪੈਨਲਟੀਜ਼ ਬਹੁਤ ਰੱਖੀਆਂ, ਜਿਹੜਾ ਵੀ ਕੋਈ ਕਿਸੇ ਤਰ੍ਹਾਂ ਦਾ ਰਸ਼ੀਆ ਦੇ ਨਾਲ ਬਿਜ਼ਨਸ ਕਰ ਰਿਹਾ ਹੈ ਤੇ ਉਹਦੇ ਉੱਤੇ ਜਿਹੜੇ ਆ ਚਾਰਜਸ ਲਾਏ ਜਾ ਸਕਦੇ ਆ। ਸੋ ਇਹ ਤਾਂ ਇੱਕ ਤਰ੍ਹਾਂ ਦੇ ਨਾਲ ਟੈਕਨੋਲੋਜੀ ਜਿਹੜੀ ਆ ਉਹਨਾਂ ਨੂੰ ਵੇਚਣ ਲੱਗੇ ਹੋਏ ਸੀ। ਜੀ ਬਿਲਕੁਲ, ਇੱਦਾਂ ਦੇ ਪਹਿਲਾਂ ਵੀ ਕਈ ਜਿਹੜੇ ਇਹਨਾਂ ਨੇ ਫੜੇ ਆ, ਪਰ ਦੇਖੋ ਵੀ ਵਿੱਚ ਕਿਤੇ ਨਾ ਕਿਤੇ ਇਹ ਜਿਹੜੀਆਂ ਚੋਰ ਮੋਹਰੀਆਂ ਮੋਲਸ ਜਿਨ੍ਹਾਂ ਨੂੰ ਆਖਿਆ ਜਾਂਦਾ ਵੀ ਇੱਦਾਂ ਦੇ ਕੰਮ ਜਿਹੜੇ ਉਹ ਕਰਦੇ ਰਹਿੰਦੇ ਨੇ।
ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਤੇ ਨਜ਼ਰ ਮਾਰਦੇ ਜਾਈਏ, ਐਲੈਕਸ ਮਰਡਾ ਦੇ ਕੇਸ ਦੀ ਜਿਹੜੀ ਉਹ ਆਪਾਂ ਗੱਲ ਕਰਦੇ ਜਾਈਏ। ਕੱਲ ਜਿਊਰੀ ਨੇ ਇਹ ਤਾਂ ਡਿਸਾਈਡ ਕਰ ਲਿਆ ਸੀਗਾ ਵੀ ਇਹ ਦੋਸ਼ੀ ਹੈਗਾ ਆ ਆਪਣੀ ਜਿਹੜੀ ਇੱਕ ਵਾਈਫ ਤੇ ਆਪਣੇ ਮੁੰਡੇ, ਵਾਈਫ ਮੈਗੀ 52 ਸਾਲ ਤੇ ਮੁੰਡਾ ਪੌਲ, ਉਸ ਦੇ ਜਿਹੜੇ ਆ ਕਤਲ ਦੇ ਜਿਹੜੇ ਉਹ ਮਾਮਲੇ ਵਿੱਚ। ਤੇ ਅੱਜ ਦਿਨ ਚੜ੍ਹਦਿਆਂ ਹੀ ਐਲੈਕਸ ਮਰਡਾ ਨੂੰ ਜਿਹੜੀ ਸੈਂਟੈਂਸਿੰਗ ਆ ਉਹ ਕਰ ਦਿੱਤੀ ਗਈ ਆ, ਲਾਈਫ ਇਨ ਪ੍ਰਿਜ਼ਨ ਜਿਹੜੀ ਉਹ ਹੋਵੇਗੀ। ਕਹਿੰਦੇ ਵੀ 15 ਘੰਟਿਆਂ ਬਾਅਦ ਹੀ ਇਸ ਦੀ ਕਨਵਿਕਸ਼ਨ ਤੋਂ ਬਾਅਦ ਚ ਇਸ ਨੂੰ ਜਿਹੜੀ ਸਜ਼ਾ ਆ ਉਹ ਸੁਣਾ ਦਿੱਤੀ ਗਈ ਆ। ਇੱਕ ਟਾਈਮ ਦੇ ਉੱਤੇ ਬੜਾ ਹੀ ਇਹ ਮਸ਼ਹੂਰ ਵਕੀਲ ਜਿਹੜਾ ਸੀਗਾ ਮਰਡਾ, ਇਸ ਦੇ ਮਰਡਾ ਅਸਟੇਟ ਦੇ ਵਿੱਚ ਹੀ ਡੌਗ ਕੈਨਲ ਜਿੱਥੇ ਕੁੱਤੇ ਰੱਖੇ ਹੁੰਦੇ ਆ ਉਹਨਾਂ ਦੇ ਨਜ਼ਦੀਕ ਇਹਦੇ ਵਾਈਫ ਦੀਆਂ ਤੇ ਇਹਦੇ ਮੁੰਡੇ ਦੀਆਂ ਲਾਸ਼ਾਂ ਬਰਾਮਦ ਹੋਈਆਂ ਸੀਗੀਆਂ 7 ਜੂਨ 2021 ਨੂੰ। ਹੁਣ ਦੱਸਿਆ ਜਾ ਰਿਹਾ, ਕੱਲ ਦੱਸ ਰਹੇ ਸੀਗੇ ਵੀ 3 ਘੰਟਿਆਂ ਦੇ ਵਿੱਚ ਜਿਊਰਰਸ ਨੇ ਜਿਹੜਾ ਫੈਸਲਾ ਲਿਆ ਆ। ਇੱਕ ਜਿਊਰਰ ਨੇ ਹੁਣ ਬਾਅਦ ਦੇ ਵਿੱਚ ਦੱਸਿਆ ਵੀ ਇਨਫੈਕਟ 40 ਮਿੰਟਾਂ ਦੇ ਵਿੱਚ ਹੀ ਸਰਬਸੰਮਤੀ ਜਿਹੜੀ ਉਹ ਬਣ ਗਈ ਸੀਗੀ ਵੀ ਇਹੀ ਇਸ ਦੇ ਵਿੱਚ ਕਾਤਲ ਹੈਗਾ ਆ। ਸੋ ਹੁਣ ਕੋਰਟ ਵਗੈਰਾ ਤੇ ਇਹਦਾ ਹੁਣ ਲਵਾਤਾ ਆ ਤੇ ਜੰਪ ਸੂਟ ਦੇ ਵਿੱਚ ਇਸ ਨੂੰ ਹੱਥਕੜੀਆਂ ਲਾ ਕੇ ਲਾਈਫ ਇਨ ਪ੍ਰਿਜ਼ਨ ਜਿਹੜੀ ਆ ਉਹ ਦਿੱਤੀ ਜਾ ਰਹੀ ਆ। ਸੋ ਇਸ ਨੂੰ ਹੁਣ ਪ੍ਰਿਜ਼ਨ ਦੇ ਵਿੱਚ ਘੱਲਿਆ ਜਾਵੇਗਾ। ਸੋ ਸਾਊਥ ਕੈਰੋਲੀਨਾ ਦਾ ਹਰਜੋਤ ਸਿੰਘ ਜੀ ਇਹ ਜਿਹੜਾ ਵਕੀਲ ਸੀਗਾ ਤੇ ਇਸ ਦੇ ਉੱਤੇ ਇਹਦੀ ਵਾਈਫ ਮੈਗੀ ਤੇ ਮੁੰਡਾ ਜਿਹੜਾ ਪੌਲ ਆ ਉਸ ਦੇ ਕਤਲ ਦੇ ਜਿਹੜੇ ਉਹ ਦੋਸ਼ ਸੀਗੇ ਜੋ ਕਿ ਕੱਲ ਸਾਬਤ ਹੋਏ ਆ ਤੇ ਅੱਜ ਬਹੁਤ ਹੀ ਤੇਜ਼ੀ ਦੇ ਨਾਲ ਇਸ ਨੂੰ ਜਿਹੜਾ ਸੈਂਟੈਂਸ ਆ ਉਹ ਸੁਣਾ ਦਿੱਤਾ ਗਿਆ ਹੈ। ਜੀ, ਆਪਾਂ ਕੈਲੀਫੋਰਨੀਆ ਦੇ ਵਿੱਚ ਜੋ ਤੂਫਾਨ ਆਏ ਆ, ਬਲਿਜ਼ਰਡ ਆਏ ਆ, ਉਹਨਾਂ ਦੀ ਗੱਲਬਾਤ ਕਰਦੇ ਜਾਈਏ। ਕੈਲੀਫੋਰਨੀਆ ਦੇ ਬਹੁਤ ਸਾਰੇ ਸ਼ਹਿਰ ਸਨੋ ਦੇ ਨਾਲ 7-7 8-8 ਫੁੱਟ ਤੱਕ ਜਿਹੜੇ ਦੱਬੇ ਪਏ ਆ। ਤੇ ਹੁਣ ਜਿਹੜੇ ਟਵਿਸਟਰਸ ਆ ਉਹ ਟੈਕਸਸ ਤੇ ਲੁਜ਼ੀਆਨਾ ਦੇ ਵਿੱਚ ਪਹੁੰਚ ਗਏ ਆ। ਉੱਧਰ ਵੀ ਜ਼ਿਆਦਾ ਜਿਹੜਾ ਨੁਕਸਾਨ ਹੋ ਰਿਹਾ ਹੈ ਇਸ ਵੇਲੇ। ਕਾਫੀ ਤੂਫਾਨ ਲੁਜ਼ੀਆਨਾ ਤੇ ਟੈਕਸਸ ਦੇ ਵਿੱਚ ਵੀ ਆਇਆ ਹੋਇਆ ਆ। ਸੈਨ ਬਰਨਾਰਡੀਨੋ ਕਾਉਂਟੀ ਦੇ ਵਿੱਚ ਸਟੇਟ ਆਫ ਐਮਰਜੈਂਸੀ ਗਵਰਨਰ ਵੱਲੋਂ ਡਿਕਲੇਅਰ ਕੀਤੀ ਹੋਈ ਆ। ਤੇ ਕੈਲੀਫੋਰਨੀਆ ਦੇ ਲੋਕ ਕਹਿੰਦੇ ਵੀ ਵਾਂਸ ਇਨ ਏ ਜਨਰੇਸ਼ਨ ਵਾਲੀ ਸਿਚੁਏਸ਼ਨ ਇਹ ਬਣੀ ਹੋਈ ਆ ਵੀ ਬਹੁਤ ਲੰਮੇ ਸਮੇਂ ਬਾਅਦ ਇੰਨੀ ਜ਼ਿਆਦਾ ਜਿਹੜੀ ਸਨੋ ਆ ਇਹਨਾਂ ਜੋ ਏਰੀਆਜ਼ ਆ ਉਹਨਾਂ 'ਚ ਪਈ ਹੈਗੀ ਆ। ਸੋ ਕੈਲੀਫੋਰਨੀਆ ਤੋਂ ਬਾਅਦ ਹੁਣ ਟੈਕਸਸ ਤੇ ਲੁਜ਼ੀਆਨਾ ਤੇ ਇਸ ਤੋਂ ਬਾਅਦ ਫਿਰ ਅਰਕਨਸਾ ਤੇ ਮਿਸਿਸਿਪੀ ਇੱਧਰ ਸਟਾਰਮ ਸਿਸਟਮ ਬੜਾ ਸਟਰੋਂਗ ਜਾ ਰਿਹਾ। ਤੇ ਜੇ ਆਪਾਂ ਬਿਜਲੀ ਜਾਣ ਦੀ ਗੱਲਬਾਤ ਕਰਦੇ ਜਾਈਏ, ਬਹੁਤ ਵੱਡੀ ਗਿਣਤੀ ਦੇ ਵਿੱਚ ਪੂਰੇ ਅਮਰੀਕਾ 'ਚ ਬਿਜਲੀ ਗਈ ਹੋਈ ਆ। ਕੈਲੀਫੋਰਨੀਆ ਦੇ ਗਵਰਨਰ ਨੇ ਜਦੋਂ ਸਟੇਟ ਆਫ ਐਮਰਜੈਂਸੀ ਡਿਕਲੇਅਰ ਕੀਤੀ 13 ਕਾਉਂਟੀਜ਼ ਦੇ ਵਿੱਚ, ਤੇ 51,000 ਦੇ ਕਰੀਬ ਕੱਲ ਸ਼ਾਮ ਤੱਕ ਹਜੇ ਵੀ ਲੋਕ ਬਿਜਲੀ ਤੋਂ ਬਿਨਾਂ ਸੀਗੇ। ਜੋ ਬਹੁਤ ਹੀ ਪੋਪੂਲਰ ਕੈਲੀਫੋਰਨੀਆ ਦਾ ਯੋਸੇਮਿਟੀ ਨੈਸ਼ਨਲ ਪਾਰਕ ਹੈਗਾ ਆ, ਉਸ ਨੂੰ ਇਨਡੈਫੀਨਿਟਲੀ ਕਲੋਜ਼ ਕੀਤਾ ਹੋਇਆ ਹੈਗਾ ਕਿਉਂਕਿ ਇੰਨੀ ਜ਼ਿਆਦਾ ਜਿਹੜੀ ਸਨੋ ਪਈ ਹੈਗੀ ਆ। ਈਵਨ ਕੈਲੀਫੋਰਨੀਆ ਨੇ ਨੈਸ਼ਨਲ ਗਾਰਡਸ ਬੁਲਾ ਲਏ ਹੈਗੇ ਆ। ਸੈਨ ਬਰਡੀਨੋ ਮਾਊਂਟੇਨਸ ਵਾਲਾ ਜੋ ਏਰੀਆ ਆ ਉੱਥੇ ਕੈਲਗਾਰਡ ਹੈਲੀਕਾਪਟਰਸ ਸਰਵੇ ਕਰ ਲਏ ਹੈਗੇ ਆ ਕ੍ਰੈਸਟ ਲਾਈਨ ਏਰੀਆ ਜੋ ਉੱਧਰ ਦਾ। ਤੇ ਇਸੇ ਤਰ੍ਹਾਂ ਕਹਿੰਦੇ ਪਈ 7 ਫੁੱਟ ਤੱਕ ਜੋ ਸਨੋ ਆ ਉਹਦੇ ਨਾਲ ਕਾਰਾਂ ਜਿਹੜੀਆਂ ਥੱਲੇ ਦੱਬੀਆਂ ਹੋਈਆਂ ਹੈਗੀਆਂ ਆ। ਇਹ ਕੈਲੀਫੋਰਨੀਆ ਦੇ ਹਾਈਵੇ ਪੈਟਰੋਲ ਆ ਉਹਨਾਂ ਨੇ ਦੱਸਿਆ। ਸੋ ਇਹ ਜਿਹੜਾ ਸੈਨ ਬਰਨਾਰਡੀਨੋ ਵਾਲਾ ਏਰੀਆ ਹੈ। ਇਸੇ ਤਰ੍ਹਾਂ ਸੈਕਰਾਮੈਂਟੋ ਵਾਲੇ ਏਰੀਏ ਦੇ ਵਿੱਚ ਵੀ ਜੋ ਨਵਾਡਾ ਬਾਰਡਰ ਲਾਈਨ ਦੇ ਉੱਤੇ ਹੈਗਾ ਆ, ਸਿਆਰਾ ਨਵਾਡਾਸ ਦੇ ਵਿੱਚ, ਉੱਥੇ ਵੀ ਬਹੁਤ ਜ਼ਿਆਦਾ ਜਿਹੜੀ ਸਨੋ ਪਈ ਹੈਗੀ ਆ। ਤੇ ਇੱਕ ਵਾਰੀ ਫਿਰ ਨੈਸ਼ਨਲ ਵੈਦਰ ਸਰਵਿਸ ਨੇ ਇਹ ਕਿਹਾ ਆ ਵੀ ਮੀਂਹ ਤੇ ਹੋਰ ਸਨੋ ਨਾਰਦਰਨ ਕੈਲੀਫੋਰਨੀਆ ਨੂੰ ਇੱਕ ਵਾਰੀ ਫਿਰ ਇਸ ਸ਼ਨੀਚਰਵਾਰ ਨੂੰ ਆ ਜਾਊਗੀ। ਸੋ ਕੱਲ ਤੋਂ ਇੱਕ ਵਾਰੀ ਫਿਰ ਹੋਰ ਸਨੋ ਇਹਨਾਂ ਏਰੀਆ ਦੇ ਵਿੱਚ ਪੈ ਸਕਦੀ ਹੈਗੀ ਆ। ਫਲੈਸ਼ ਫਲੱਡ ਵਾਰਨਿੰਗ ਟੈਕਸਸ ਤੋਂ ਲੈ ਕੇ ਈਸਟਰਨ ਓਕਲਾਹੋਮਾ, ਅਰਕਨਸਾ ਤੇ ਮਿਸੀਸਿਪੀ ਵੈਲੀ, ਇਹਨਾਂ ਸਾਰਿਆਂ ਦੇ ਵਿੱਚ ਇਸ਼ੂ ਕੀਤੀ ਹੋਈ ਹੈਗੀ ਆ। 3,45,000 ਘਰ ਤੇ ਬਿਜ਼ਨੈਸਸ ਟੈਕਸਸ ਦੇ ਵਿੱਚ ਕੱਲ ਸ਼ਾਮ ਤਾਈਂ ਬਿਨਾਂ ਬਿਜਲੀ ਤੋਂ ਸੀਗੇ। ਸੋ ਜਿਹੜਾ ਨਵਾਂ ਵੱਡਾ ਜਿਹੜਾ ਆ ਰਿਹਾ ਆ ਇਹ ਸਟਾਰਮ, ਇਹ ਕੁਛ ਏਰੀਆ ਫਲੋਰੀਡਾ ਦਾ ਜੋ ਆ ਉਹਨੂੰ ਵੀ ਅਫੈਕਟ ਕਰਨ ਜਾ ਰਿਹਾ ਹੈ। ਜੀ ਬਿਲਕੁਲ। ਸੋ ਅਮਰੀਕਾ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਇਸ ਟਾਈਮ ਕਈ ਤਰੀਕੇ ਦੀਆਂ ਜਿਹੜੀਆਂ ਵੈਦਰ ਵਾਰਨਿੰਗਸ ਆ ਉਹ ਚੱਲ ਰਹੀਆਂ। ਕੱਲ ਰਾਤ ਨੂੰ ਤਾਪਮਾਨ ਕਾਫੀ ਜਿਹੜਾ ਉਹ ਥੱਲੇ ਨੂੰ ਗਿਆ। ਫਰੀਜ਼ ਵਾਰਨਿੰਗ ਜਿਹੜੀ ਉਹ ਐਲਾਨੀ ਗਈ ਹੋਈ ਸੀ। ਅਜੇ ਨਹੀਂ ਪਤਾ ਵੀ ਉਸ ਦਾ ਕੀ ਨਤੀਜੇ ਜਿਹੜੇ ਉਹ ਨਿਕਲੇ ਹੋਏ ਹੋ ਸਕਦੇ ਆ।
ਇਸ ਵਾਰ ਕਹਿ ਸਕਦੇ ਹਾਂ ਹਰਜੋਤ ਸਿੰਘ ਜੀ ਵੀ ਜਿਹੜੇ ਕਿਸਾਨਾਂ ਨੂੰ ਕਾਫੀ ਮੁਸ਼ਕਿਲਾਂ ਦਿੱਕਤਾਂ ਦਾ ਜਿਹੜਾ ਸਾਹਮਣਾ ਆ ਉਹ ਇਵੈਂਚੁਅਲੀ ਕਰਨਾ ਪੈਣਾ ਹੈਗਾ ਆ। ਅਗਲੀ ਜਿਹੜੀ ਗੱਲ ਕਰਦੇ ਜਾਈਏ ਹਰਜੋਤ ਸਿੰਘ ਜੀ, ਤਾਂ ਇਹ ਜਿਹੜਾ ਉਹ ਦੱਸਿਆ ਜਾ ਰਿਹਾ ਆ ਇਸ ਟਾਈਮ ਮੈਰੀਲੈਂਡ ਦੇ ਵਿੱਚ ਕਾਲਜ ਪਾਰਕ ਕਰਕੇ ਇੱਕ ਸ਼ਹਿਰ ਆ, ਉਸ ਦਾ ਮੇਅਰ ਆ, ਉਸ ਨੂੰ 56 ਕਾਊਂਟਸ ਆਫ ਚਾਈਲਡ ਪੋਰਨੋਗ੍ਰਾਫੀ ਦੇ ਵਿੱਚ ਚਾਰਜ ਕੀਤਾ ਗਿਆ ਆ। ਮੇਅਰ ਦਾ ਇੱਕ ਅਜਿਹਾ ਅਹੁਦਾ ਹੁੰਦਾ, ਲੋਕ ਉੱਥੋਂ ਦੇ ਸ਼ਹਿਰ ਵਾਲੇ ਉਸ ਬੰਦੇ ਨੂੰ ਜ਼ਿੰਮੇਵਾਰ ਜਿਹੜਾ ਉਹ ਮੰਨਦੇ ਆ, ਪਰ ਅੰਦਰ ਖਾਤੇ ਉਹ ਕੀ ਕਰ ਰਹੇ ਹੁੰਦੇ ਕਈ ਵਾਰੀ ਪਤਾ ਨਹੀਂ ਲੱਗਦਾ। ਹੁਣ ਕਹਿੰਦੇ ਵੀ ਉਸ ਨੂੰ ਬੀਤੇ ਦਿਨਾਂ ਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਸੀ। ਉੱਥੇ ਦਾ ਮੇਅਰ ਪੈਟਰਿਕ ਵੋਜਾਹਨ ਜਿਹੜਾ ਆ ਉਸ ਨੂੰ ਕੀਤਾ ਗਿਆ। 56 ਕਾਊਂਟ ਕੁੱਲ ਇਸ ਦੇ ਉੱਤੇ ਚਾਈਲਡ ਪੋਰਨੋਗ੍ਰਾਫੀ ਦੇ ਆ, 40 ਕਾਊਂਟ ਪੋਜੈਸ਼ਨ ਦੇ ਤੇ 16 ਕਾਊਂਟ ਡਿਸਟ੍ਰੀਬਿਊਸ਼ਨ ਦੇ। ਨਿਆਣਿਆਂ ਦੇ ਨਾਲ ਸੰਬੰਧਿਤ ਅਸ਼ਲੀਲ ਜਿਹੜੀਆਂ ਤਸਵੀਰਾਂ ਵੀਡੀਓਜ਼ ਉਹ ਕੱਲਾ ਆਪਣੇ ਕੋਲ ਹੀ ਰੱਖਦਾ ਨਹੀਂ ਸੀ, ਗਾਂ ਵੀ ਜਿਹੜਾ ਆ ਉਹ ਵੰਡਦਾ ਸੀ। ਪ੍ਰਿੰਸ ਜਾਰਜ ਕਾਊਂਟੀ ਦੇ ਪੁਲਿਸ ਚੀਫ ਅਜ਼ੀਜ਼ ਮਲਿਕ ਉਹਨਾਂ ਨੇ ਜਿਹੜਾ ਉਹ ਕਿਹਾ ਵੀ ਇਹ ਬੜਾ ਹੀ ਇੱਕ ਡਿਸਟਰਬਿੰਗ ਮਾਮਲਾ ਜਿਹੜਾ ਉਹ ਸਾਡੇ ਸਾਹਮਣੇ ਆਇਆ ਆ। ਕਹਿੰਦੇ ਵੀ ਲੋਕ ਪਬਲਿਕ ਅਫੀਸ਼ੀਅਲਸ ਦੇ ਉੱਤੇ ਭਰੋਸਾ ਰੱਖਦੇ ਆ ਤੇ ਕਹਿੰਦੇ ਵੀ ਵਿਸ਼ਵਾਸ ਪਾਤਰ ਹੁੰਦੇ ਆ ਤੇ ਉਹ ਮੰਨਿਆ ਜਾਂਦਾ ਵੀ ਇਹਨਾਂ ਦੇ ਕਿਰਦਾਰ ਚੰਗੇ ਹੋਣਗੇ, ਪਰ ਇਹ ਬੜਾ ਇੱਕ ਟਰਬਲਸਮ ਮਾਮਲਾ ਜਿਹੜਾ ਹੋ ਰਿਹਾ ਆ। ਇਸ ਤੋਂ ਪਹਿਲਾਂ ਉਹ ਉੱਥੇ ਸਿਟੀ ਕੌਂਸਲ ਮੈਂਬਰ ਰਿਹਾ ਤੇ 2015 ਤੋਂ ਇਹ ਮੇਅਰ ਸੀਗਾ ਉੱਥੇ। ਸੋ ਉਹਨੇ ਆਪਣੀ ਰੈਜ਼ਿਗਨੇਸ਼ਨ ਚਿੱਠੀ ਦੇ ਵਿੱਚ ਜਿਹੜਾ ਉਹ ਘੱਲਿਆ ਸੀਗਾ। 28 ਫਰਵਰੀ ਨੂੰ ਇਸ ਦੇ ਘਰੇ ਜਿਹੜਾ ਸਰਚ ਵਾਰੰਟ ਐਗਜ਼ੀਕਿਊਟ ਕੀਤਾ ਗਿਆ ਸੀ ਪੁਲਿਸ ਇਨਵੈਸਟੀਗੇਸ਼ਨ ਤੋਂ ਬਾਅਦ ਦੇ ਵਿੱਚ, ਤੇ ਉਸੇ ਦੌਰਾਨ ਹੀ ਜਿਹੜੀਆਂ ਇਹ ਚੀਜ਼ਾਂ ਇਸ ਦੇ ਕੋਲੋਂ ਬਰਾਮਦ ਹੋਈਆਂ ਹੈਗੀਆਂ ਆ। ਸੋ ਤੁਸੀਂ ਦੇਖ ਲਓ ਕਿਹਦੇ ਤੇ ਬੰਦਾ ਯਕੀਨ ਕਰੇ, ਕਿਹਦੇ ਤੇ ਜਿਹੜਾ ਉਹ ਨਾ ਕਰੇ। ਇੱਕ ਮੇਅਰ ਇੱਕ ਸ਼ਹਿਰ ਦਾ ਉਹ ਇੱਦਾਂ ਦੇ ਘਿਨਾਉਣੇ ਕੰਮ ਜਿਹੜਾ ਉਹ ਕਰ ਰਿਹਾ ਸੀ ਜੀ। ਤੇ ਹਰਜੋਤ ਸਿੰਘ ਜੀ ਇਸੇ 'ਚ ਦੱਸ ਜਾਈਏ, ਕਹਿੰਦੇ ਵੀ ਜਿਹੜੇ ਚਾਰਜਿਸ ਇਸ ਦੇ ਉੱਤੇ ਲੱਗੇ ਆ ਤੇ ਜੇ ਸਾਰੇ ਸਾਬਤ ਹੋ ਜਾਂਦੇ ਆ ਤਾਂ 360 ਸਾਲ ਦੀ ਜਿਹੜੀ ਸਜ਼ਾ ਇਸ ਨੂੰ ਹੋ ਸਕਦੀ ਹੈ। ਜੀ, ਅਗਲੀ ਖਬਰ ਬੈਲਾਰੂਸ ਤੋਂ ਆ ਰਹੀ ਆ। ਬੈਲਾਰੂਸ ਦੀ ਕੋਰਟ ਨੇ ਇੱਕ ਨੋਬਲ ਲੌਰੀਅਟ ਜੋ ਐਲਸ ਬਿਲੇਟਸਕੀ ਆ ਉਸ ਨੂੰ 10 ਸਾਲਾਂ ਦੀ ਸਜ਼ਾ ਸੁਣਾਈ ਹੈਗੀ ਆ। ਹਜੇ ਪਿਛਲੇ ਸਾਲ ਹੀ ਇਹਨਾਂ ਨੂੰ ਨੋਬਲ ਲੌਰੀਅਟ ਦਾ ਜਿਹੜਾ ਅਵਾਰਡ ਮਿਲਿਆ ਸੀ ਨੋਬਲ ਪੀਸ ਪ੍ਰਾਈਜ਼ ਦਾ। ਤੇ ਸਰੋਤਿਆਂ ਨੂੰ ਦੱਸਦੇ ਜਾਈਏ ਵੀ ਜੋ ਬੈਲਾਰੂਸ ਆ ਇਹ ਰਸ਼ੀਆ ਦੇ ਇੱਕ ਤਰ੍ਹਾਂ ਦੇ ਨਾਲ ਉਹਨਾਂ ਦੇ ਪਪੇਟ ਹੈਗੇ ਆ। ਸਾਰੀ ਦੁਨੀਆ ਰਸ਼ੀਆ ਦੇ ਉਲਟ ਆ ਵੀ ਉਹਨਾਂ ਨੇ ਯੂਕਰੇਨ ਦੇ ਵਿੱਚ ਜਿਹੜੀ ਆ ਆਪਣੀ ਜੰਗ ਸ਼ੁਰੂ ਕੀਤੀ ਆ ਤੇ ਇਹ ਉਸ ਦੀ ਸਪੋਰਟ ਕਰ ਰਿਹਾ ਸੀ। ਬੈਲਾਰੂਸ ਦਾ ਜੋ ਪ੍ਰੈਜ਼ੀਡੈਂਟ ਆ ਉਹ 1994 ਤੋਂ ਆਥੋਰੀਟੇਰੀਅਨ ਹੈਗਾ ਆ। ਧੱਕੇ ਵਾਲੇ ਕੰਮ ਆ ਵੀ ਹਾਂ ਠੀਕ ਆ। ਤੇ 1994 ਤੋਂ ਹੁਣ ਤੱਕ ਉਹ ਚੱਲ ਰਿਹਾ, ਲਗਭਗ 29 ਸਾਲ ਹੋ ਗਏ ਆ। 35,000 ਲੋਕ ਹੁਣ ਤੱਕ ਅਰੈਸਟ ਕੀਤੇ ਜਾ ਚੁੱਕੇ ਆ ਤੇ ਹਜ਼ਾਰਾਂ ਲੋਕਾਂ ਨੂੰ ਕੁੱਟਿਆ ਮਾਰਿਆ ਗਿਆ ਜਦੋਂ ਉਹ ਪ੍ਰੋਟੈਸਟ ਕਰਦੇ ਆ। ਸੋ ਇਹ ਨੋਬਲ ਲੌਰੀਅਟ ਸਾਹਿਬ ਵੀ ਜਿਹੜੇ ਹੈਗੇ ਆ ਜਿਨ੍ਹਾਂ ਨੂੰ ਨੋਬਲ ਪ੍ਰਾਈਜ਼ ਮਿਲਿਆ ਸੀ, ਇਹ ਵੀ ਕਹਿੰਦੇ ਸੀ ਵੀ ਧੱਕਾ ਕਰ ਰਿਹਾ ਉੱਥੇ ਦਾ ਪ੍ਰੈਜ਼ੀਡੈਂਟ, ਤੇ ਇਹ ਵੀ ਪ੍ਰੋਟੈਸਟ ਕਰ ਰਹੇ ਸੀ। ਉਹਦੇ ਸੰਬੰਧ ਦੇ ਵਿੱਚ ਉਹਨਾਂ ਨੇ ਇਹਨਾਂ ਨੂੰ 10 ਸਾਲ ਦੀ ਸਜ਼ਾ ਤੇ ਨਾਲ ਇਹਨਾਂ ਦੇ ਜਿਹੜੇ 3 ਸਾਥੀ ਆ ਉਹਨਾਂ ਨੂੰ ਵੀ ਸਜ਼ਾ ਸੁਣਾਈ ਹੈਗੀ ਆ। ਬਿਅਲੇਟਸਕੀ ਜੋ ਆ ਤੇ ਉਹਨਾਂ ਦੇ ਜਿਹੜੇ ਕਲੀਗ ਆ ਉਹਨਾਂ ਨੂੰ ਹਿਊਮਨ ਰਾਈਟਸ ਆਰਗੇਨਾਈਜੇਸ਼ਨਸ ਹੁਣ ਕਹਿੰਦੇ ਆ ਵੀ ਆਪਾਂ ਉਹਨਾਂ ਦਾ ਜਿਹੜਾ ਪੂਰੀ ਤਰ੍ਹਾਂ ਸਾਥ ਦੇਵਾਂਗੇ, ਪਰ ਪੂਰੀ ਦੁਨੀਆ ਦੇ ਵਿੱਚ ਹਜੇ ਉਸ ਹਿਸਾਬ ਦੇ ਨਾਲ ਰੌਲਾ ਨਹੀਂ ਪਿਆ ਜਿਸ ਹਿਸਾਬ ਦੇ ਨਾਲ ਪੈਣਾ ਚਾਹੀਦਾ ਸੀ। ਬੈਲਾਰੂਸ ਦੇ ਵਿੱਚ ਜਿਹੜੇ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਧੱਕੇ ਦੇ ਨਾਲ ਇੱਕੋ ਹੀ ਬੰਦਾ ਜਿਹੜਾ ਰੂਲ ਕਰ ਰਿਹਾ ਹੈਗਾ। ਤੇ ਇਸ ਜਿਸ ਬੰਦੇ ਨੂੰ ਨੋਬਲ ਪ੍ਰਾਈਜ਼ ਮਿਲਿਆ ਸੀ ਜਿਹਨੂੰ ਉਹਨਾਂ ਨੇ 10 ਸਾਲ ਦੀ ਸਜ਼ਾ ਸੁਣਾਈ ਆ, ਇਸ ਨੇ ਨੋਬਲ ਪ੍ਰਾਈਜ਼ ਆਪਣਾ ਪਿਛਲੇ ਸਾਲ ਰਸ਼ੀਆ ਦੇ ਇੱਕ ਹੋਰ ਬੰਦੇ ਦੇ ਨਾਲ ਸ਼ੇਅਰ ਕੀਤਾ ਸੀ। ਉਹ ਵੀ ਜਿਹੜਾ ਆ ਕਾਫੀ ਕ੍ਰਿਟਿਕ ਹੈਗਾ ਰਸ਼ੀਆ ਦਾ। ਸੋ ਵੈਸਟ ਦੇ ਵਿੱਚ ਜਿੰਨੇ ਵੀ ਮੁਲਕ ਆ ਉਹ ਇਹ ਕਹਿ ਰਹੇ ਆ ਵੀ ਇਹ ਜਿਹੜੀ ਪਨਿਸ਼ਮੈਂਟ ਆ ਬਹੁਤ ਹੀ ਜ਼ਿਆਦਾ ਸਖਤ ਆ। ਇਹ ਗਲਤ ਗੱਲ ਹੈਗੀ ਆ। ਜਰਮਨ ਦੇ ਫੋਰਨ ਮਿਨਿਸਟਰ ਵਾਇਰਬਰੁਕ ਜੋ ਆ ਉਹਨਾਂ ਨੇ ਵੀ ਇਹ ਕਿਹਾ ਵੀ ਜਿਹੜਾ ਟਰਾਇਲ ਸੀ ਤੇ ਸੈਂਟੈਂਸਿੰਗ ਆ ਟੋਟਲੀ ਫਰਾਡ ਆ, ਬਹੁਤ ਜ਼ਿਆਦਾ ਜਿਹੜੀ ਆ ਇਹ ਗਲਤ ਗੱਲ ਕੀਤੀ ਗਈ ਹੈਗੀ ਆ। ਹੁਣ ਤੱਕ 1400 ਤੋਂ ਵੱਧ ਪੋਲੀਟੀਕਲ ਪ੍ਰਿਜ਼ਨਰਸ ਬੈਲਾਰੂਸ ਦੇ ਵਿੱਚ ਉੱਥੇ ਦੇ ਪ੍ਰੈਜ਼ੀਡੈਂਟ ਨੇ ਅੰਦਰ ਰੱਖੇ ਹੋਏ ਹੈਗੇ ਆ। ਜਿਹੜੇ ਵਰਡਿਕਟ ਆਇਆ ਇਹਦੇ ਸੰਬੰਧ ਦੇ ਵਿੱਚ ਕਾਉਂਸਲ ਆਫ ਯੂਰਪ ਰਾਈਟਸ ਦਾ ਇੱਕ ਵਾਚਡੌਗ ਗਰੁੱਪ ਆ ਤੇ UN ਦੀ ਹਿਊਮਨ ਰਾਈਟਸ
ਸਪੋਕਸਪਰਸਨ ਆ, ਉਹਨਾਂ ਨੇ ਇਹ ਕਿਹਾ ਆ ਵੀ ਇਹ ਬਹੁਤ ਮਾੜੀ ਗੱਲ ਆ ਤੇ ਅਸੀਂ ਇਸ ਨੂੰ ਕੌਂਡੈਮ ਕਰਦੇ ਹੈਗੇ ਆ। ਜੀ। ਤੇ ਇਹ ਵੀ ਦੱਸਦੇ ਜਾਈਏ ਵੀ 121 ਸਾਲਾਂ ਦੇ ਇਤਿਹਾਸ ਦੇ ਵਿੱਚ ਜਿਹੜੇ ਲੋਕਾਂ ਨੂੰ ਨੋਬਲ ਪ੍ਰਾਈਜ਼ ਮਿਲਿਆ ਆ, ਉਹਨਾਂ ਚੋਂ ਇਹ ਚੌਥਾ ਬੰਦਾ ਆ ਬਿਅਲੈਟਸਕੀ, ਜਿਸ ਨੂੰ ਕਿਸੇ ਸਰਕਾਰ ਨੇ ਅੰਦਰ ਕੀਤਾ ਹੈਗਾ। ਜੀ, ਹਿਊਮਨ ਰਾਈਟਸ ਦੀਆਂ ਗੱਲਾਂ ਕਰਦਾ ਸੀ। 2020 ਦੇ ਇਲੈਕਸ਼ਨ ਤੋਂ ਬਾਅਦ 'ਚ ਇਹਨੇ ਜਿਹੜੇ ਪ੍ਰੋਟੈਸਟ ਹੋਏ ਸੀ ਉਹਨਾਂ ਵਿੱਚ ਹਿੱਸਾ ਜਿਹੜਾ ਉਹ ਲਿਆ ਸੀਗਾ। ਉੱਥੇ ਦੀ ਜਿਹੜੀ ਆਪੋਜੀਸ਼ਨ ਲੀਡਰ ਜਿਹੜੀ ਇਸ ਟਾਈਮ ਐਗਜ਼ਾਈਲ ਤੇ ਆ, ਮੁਲਕ ਤੋਂ ਜਿਹੜੀ ਉਹ ਬਾਹਰ ਹੈਗੀ ਆ, ਸਵਿਤਲਾਨਾ, ਉਹਨੇ ਵੀ ਇਸ ਵਰਡਿਕਟ ਦੇ ਉੱਤੇ ਜਿਹੜਾ ਅਫਸੋਸ ਪ੍ਰਗਟਾਇਆ ਆ, ਕਹਿੰਦੇ ਵੀ ਬੜਾ ਅਪੋਲਿੰਗ ਆ। ਤੇ ਜਿਹੜੇ ਬਿਲਟਸਕੀ ਹੈਗੇ ਆ, ਉਹਨਾਂ ਨੇ ਇਹੀ ਕਿਹਾ ਵੀ ਅਥਾਰਟੀਜ਼ ਨੂੰ ਕਿਹਾ ਵੀ ਭਾਈ ਤੁਸੀਂ ਸਿਵਲ ਵਾਰ ਰੋਕ ਸਕਦੇ ਆ ਬੈਲਾਰੂਸ ਦੇ ਵਿੱਚ, ਨਹੀਂ ਤਾਂ ਕੰਮ ਇੱਥੇ ਖਰਾਬ ਹੀ ਆ। ਇੱਧਰ ਆਪਾਂ ਰੂਸ ਦੀ ਤਾਂ ਜਿਹੜੀ ਇਹ ਗੱਲ ਕੀਤੀ ਆ, ਰੂਸ ਚੋਂ ਹੀ ਨਿਕਲਿਆ ਬੈਲਾਰੂਸ, ਸੋ ਉਹਦੇ ਕਰਕੇ ਆ। ਤੇ ਰੂਸ ਦੇ ਰੀਸੈਂਟ ਆਏ ਦਸਤਾਵੇਜ਼ਾਂ ਦੇ ਵਿੱਚ ਜਿਹੜੇ ਗੁਪਤ ਦਸਤਾਵੇਜ਼ ਬਾਹਰ ਆਏ ਸੀ, ਉਹਦੇ ਵਿੱਚ ਇਹ ਇਹਨਾਂ ਦਾ ਪਲਾਨ ਸੀਗਾ ਵੀ 10 ਸਾਲਾਂ ਦੇ ਵਿੱਚ ਬੈਲਾਰੂਸ ਨੂੰ ਰੂਸ ਦਾ ਹੀ ਜਿਹੜਾ ਦੁਬਾਰਾ ਹਿੱਸਾ ਜਿਹੜਾ ਉਹ ਬੁਲਾ ਲੈਣਾ ਆ। ਤੇ ਲੁਕਾਸ਼ੈਂਕੋ ਜਿਹੜਾ ਹੁਣੇ ਚੀਨੀ ਲੀਡਰ ਨੂੰ ਮਿਲ ਕੇ ਆਇਆ ਆ, ਤੇ ਜਿੱਦਾਂ ਤੁਸੀਂ ਦੱਸਿਆ ਹੀ ਆ ਵੀ ਕਈ ਦਹਾਕਿਆਂ ਤੋਂ ਉਹ ਉੱਥੇ ਕਾਬਜ਼ ਆ। ਤੇ ਕਹਿ ਲਓ ਵੀ ਕਿਸੇ ਨੂੰ ਉੱਥੇ ਕੁਛ ਬੋਲਣ ਜਿਹੜਾ ਉਹ ਨਹੀਂ ਦਿੰਦਾ। ਜਰਮਨ ਦੇ ਫੋਰਨ ਮਿਨਿਸਟਰ ਨੇ ਤਾਂ ਕਿਹਾ ਵੀ ਇਹ ਸਿਰਫ ਤੇ ਸਿਰਫ ਇੱਕ ਅੱਖਾਂ 'ਚ ਘੱਟਾ ਪਾਉਣ ਵਾਲਾ ਹੀ ਇੱਕ ਟਰਾਇਲ ਸੀਗਾ। ਇਹਨਾਂ ਦਾ ਕੰਮ ਲੋਕਾਂ ਦੀ ਆਵਾਜ਼ ਨੂੰ ਸਿਰਫ ਦੱਬਣਾ ਹੀ ਸੀਗਾ। ਤੇ ਆਪਾਂ ਹਰਜੋਤ ਸਿੰਘ ਜੀ ਇੱਕ ਇੱਥੇ ਬ੍ਰੇਕ ਲੈ ਲੈਂਦੇ ਹਾਂ। ਬ੍ਰੇਕ ਤੋਂ ਬਾਅਦ 'ਚ ਈਸਟ ਪੈਲਸਟੀਨ ਓਹਾਇਓ ਦੇ ਵਿੱਚ ਟਾਊਨ ਹਾਲ ਮੀਟਿੰਗ ਹੋਈ ਆ, ਜਿੱਥੇ ਜਿਸ ਰੇਲ ਕੰਪਨੀ ਦੇ ਕਰਕੇ ਉੱਥੇ ਟੌਕਸਿਕ ਕੈਮੀਕਲਸ ਖਿੰਡੇ ਆ, ਉਹਨਾਂ ਦੇ ਨਾਲ ਆਮੋ ਸਾਹਮਣੇ ਹੋਏ ਉੱਥੋਂ ਦੇ ਲੋਕ, ਉਹਦੀ ਗੱਲ ਕਰਾਂਗੇ। ਕੋਲੰਬੀਆ ਦੇ ਵਿੱਚ ਹਿਪੋਪੋਟਾਮਸ ਦਰਿਆਈ ਘੋੜਿਆਂ ਦੀ ਕੀ ਸਮੱਸਿਆ ਆ ਤੇ ਕਿੱਥੇ ਉਹ ਘੱਲੇ ਜਾ ਸਕਦੇ ਆ, ਇਸ ਦੇ ਉੱਤੇ ਵੀ ਜਿਹੜੀ ਉਹ ਆਪਾਂ ਚਰਚਾ ਕਰਾਂਗੇ। ਇੱਦਾਂ ਹੀ ਜੁੜੇ ਰਹਿਣਾ ਪੰਜਾਬੀ ਰੇਡੀਓ USA ਦੇ ਨਾਲ।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਇੱਕ ਵਾਰੀ ਫੇਰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਸਰੋਤੇ ਪ੍ਰੋਗਰਾਮ ਅਪਡੇਟ ਅਮਰੀਕਾ ਚ ਹਰਜੋਤ ਸਿੰਘ ਜੀ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀ ਜਿਹੜੀ ਖਬਰ ਉਸ ਦੇ ਉੱਤੇ ਨਜ਼ਰ ਮਾਰਦੇ ਜਾਈਏ, ਈਸਟ ਪੈਲਸਟੀਨ ਓਹਾਇਓ ਤੇ ਪੈਨਸਿਲਵੇਨੀਆ ਦੇ ਬਾਰਡਰ ਦੇ ਉੱਤੇ ਜਿਹੜਾ ਪਿੰਡ ਸ਼ਹਿਰ ਜਿੱਥੇ ਨਾਰਫੋਕ ਸਦਰਨ ਦੀ ਜਿਹੜੀ ਰੇਲ ਗੱਡੀ ਜਿਸ ਦੇ ਵਿੱਚ ਬਹੁਤ ਹੀ ਘਾਤਕ ਰਸਾਇਣ ਜਾ ਰਹੇ ਸੀਗੇ ਉਹ ਡੀਰੇਲ ਹੋ ਗਈ, ਲੀਹੋਂ ਲੱਥੀ, ਜਿਸ ਕਰਕੇ ਉੱਥੇ ਇੰਨੀ ਕੁ ਜ਼ਿਆਦਾ ਇੱਕ ਖਤਰਨਾਕ ਰਸਾਇਣ ਫੈਲ ਗਏ ਵੀ ਲੋਕ ਹੁਣ ਮਹੀਨੇ ਬਾਅਦ ਆਪਣੇ ਆਪ ਨੂੰ ਬਿਮਾਰ ਦੱਸ ਰਹੇ ਆ। ਕਈ ਵਾਈਲਡ ਲਾਈਫ ਲੋਕਾਂ ਦੇ ਪੈਟਸ ਜਿਹੜੇ ਆ ਉੱਥੇ ਮਰਨੇ ਸ਼ੁਰੂ ਹੋ ਚੁੱਕੇ ਆ। ਪਾਣੀ ਦੇ ਵਿੱਚ ਓਹਾਇਓ ਦਰਿਆ ਦੇ ਵਿੱਚ ਇਹ ਜਿਹੜੇ ਰਸਾਇਣ ਜਾ ਮਿਲੇ ਜਿਹੜਾ ਕਿ ਅਗਲੀਆਂ 3 ਸੂਬਿਆਂ ਦੇ ਵਿੱਚ ਪੀਣ ਵਾਲੇ ਪਾਣੀ ਦਾ ਇੱਕੋ ਇੱਕ ਸਰੋਤ ਮੰਨਿਆ ਜਾਂਦਾ ਦਰਿਆ ਆ, ਉਸ ਦੇ ਨਾਲ ਉੱਥੇ ਵੀ ਲੋਕਾਂ ਨੂੰ ਅਸਰ ਪਵੇਗਾ। ਇਸ ਮਾਮਲੇ ਵਿੱਚ EPA ਨੇ ਨਾਰਫੋਕ ਸਦਰਨ ਨੂੰ ਜਿਹੜਾ ਕਿ ਆਪਰੇਟਰ ਸੀਗਾ ਉਸ ਟ੍ਰੇਨ ਦਾ, ਉਹਨਾਂ ਨੂੰ ਕਿਹਾ ਸੀਗਾ ਵੀ ਭਾਈ ਕਲੀਨ ਅਪ ਕਰਨਾ ਜਿਹੜਾ ਉਹ ਸ਼ੁਰੂ ਕਰੋ, ਨਹੀਂ ਕਰੋਗੇ ਤਾਂ ਤੁਹਾਨੂੰ ਵੱਡੇ ਜੁਰਮਾਨੇ ਜਿਹੜੇ ਉਹ ਹੋ ਸਕਦੇ ਆ। ਲੋਕਾਂ ਵਿੱਚ ਮੁੜ ਆਪਣਾ ਭਰੋਸਾ ਜਿਹੜਾ ਆ ਉਹ ਵਧਾਉਣ ਦੇ ਲਈ ਉਹਨਾਂ ਨੇ ਈਸਟ ਪੈਲਸਟੀਨ ਦੇ ਵਿੱਚ ਇੱਕ ਟਾਊਨ ਹਾਲ ਲੋਕਾਂ ਦੇ ਨਾਲ ਮਿਲਣੀ ਜਿਹੜੀ ਉੱਥੇ ਕੀਤੀ,
ਜਿੱਥੇ ਉਹਨਾਂ ਦੇ ਰਿਪਰੈਜ਼ੈਂਟੇਟਿਵ ਨਾਰਫੋਕ ਸਦਰਨ ਦੇ ਉੱਥੇ ਪਹੁੰਚੇ ਸੀਗੇ। ਕਾਫੀ ਕਹਿੰਦੇ ਵੀ ਤਣਾਅਪੂਰਨ ਮਾਹੌਲ ਰਿਹਾ, ਲੋਕਾਂ ਦੇ ਵਿੱਚ ਬੇਹੱਦ ਜਿਹੜਾ ਆ ਇਸ ਕੰਪਨੀ ਦੇ ਪ੍ਰਤੀ ਗੁੱਸਾ ਜਿਹੜਾ ਉਹ ਸੀਗਾ, ਜਿਸ ਦੇ ਵਿੱਚ ਜਦ ਇਹਨਾਂ ਦੇ ਵੱਲੋਂ ਬਿਆਨ ਦਿੱਤੇ ਜਾ ਰਹੇ ਸੀਗੇ ਵੀ ਨਹੀਂ ਅਸੀਂ ਕਲੀਨ ਅਪ ਕਰਾਂਗੇ, ਤਾਂ ਲੋਕ ਬੈਠੇ ਆਡੀਅנס ਦੇ ਵਿੱਚ ਉਹ ਕਹਿ ਰਹੇ ਸੀਗੇ ਵੀ ਨਹੀਂ ਤੁਸੀਂ ਨਹੀਂ ਕਰਦੇ। ਇਹ ਇਸ ਟਾਈਮ ਵੱਡੀ ਜਿਹੜੀ ਸਮੱਸਿਆ ਚੱਲ ਰਹੀ ਆ। ਪੀਵੀਸੀ ਪਾਈਪਾਂ ਬਣਾਉਣ ਵਾਲੀ ਜਿਹੜੀ ਕੈਮੀਕਲ ਵਾਈਨਲ ਕਲੋਰਾਈਡ, ਉਹ ਬਹੁਤ ਹੀ ਖਤਰਨਾਕ ਇੱਕ ਰਸਾਇਣ ਆ, ਉਹ ਉੱਥੇ ਡੁੱਲਿਆ ਤੇ ਉਸ ਨੂੰ ਬਾਅਦ ਦੇ ਵਿੱਚ ਅੱਗ ਜਿਹੜੀ ਉਹ ਲਗਾ ਦਿੱਤੀ ਗਈ, ਤਾਂ ਜੋ ਕਹਿੰਦੇ ਵੀ ਉੱਥੇ ਭਿਆਨਕ ਧਮਾਕਾ ਜਿਹੜਾ ਆ ਉਹ ਨਾ ਹੋ ਜਾਂਦਾ। ਸੋ ਹੁਣ ਕਹਿੰਦੇ ਆ ਵੀ ਉੱਥੇ ਜਿਹੜੇ ਟ੍ਰੇਨ ਦੇ ਟਰੈਕਸ ਆ ਉਹਨਾਂ ਨੂੰ ਪੱਟਣ ਦਾ ਕੰਮ ਸ਼ੁਰੂ ਕੀਤਾ ਗਿਆ ਹੈਗਾ ਆ, ਤਾਂ ਜੋ ਉੱਥੇ ਕਲੀਨ ਅਪ ਹੋਵੇ। ਆਉਣ ਵਾਲਾ ਕਿੰਨਾ ਵਕਤ ਜਿਹੜਾ ਇਸ ਦੇ ਵਿੱਚ ਲੱਗੂਗਾ, ਇਸ ਦੇ ਬਾਰੇ ਤਾਂ ਜਿਹੜਾ ਉਹ ਪਤਾ ਨਹੀਂ ਆ, ਪਰ EPA ਕਹਿੰਦੇ ਵੀ ਕਾਫੀ ਸਖਤੀ ਦੇ ਨਾਲ ਇਹਨਾਂ ਤੋਂ ਸਾਫ਼ ਕਰਾਉਣ ਦੇ ਵਿੱਚ ਲੱਗੀ ਹੋਈ ਹੈਗੀ ਹੈ। EPA ਦੇ ਰੀਜਨ 5 ਦੇ ਐਡਮਿਨਿਸਟ੍ਰੇਟਰ ਡਰਬਾ ਸ਼ੋਰ, ਉਹਨਾਂ ਨੇ ਕਿਹਾ ਆ ਵੀ ਜਿੰਨੀ ਜਲਦੀ ਜਿਹੜਾ ਆ ਉਹ ਚੱਕਾਂਗੇ ਉਨੀ ਜਲਦੀ ਅਸੀਂ ਇਸ ਟਾਊਨ ਚੋਂ ਜਿਹੜਾ ਉਹ ਬਾਹਰ ਨਿਕਲਾਂਗੇ। ਇਹ ਕਾਫੀ ਕੰਪਲੀਕੇਟਡ ਤੇ ਇੱਕ ਵੱਡਾ ਪ੍ਰੋਜੈਕਟ ਉਹ ਬਣਿਆ ਆ। 2.1 ਮਿਲੀਅਨ ਗੈਲਨ ਲਿਕੁਇਡ ਵੇਸਟ ਤੇ 1400 ਟਨ ਦਾ ਸੋਲਿਡ ਵੇਸਟ ਕਹਿੰਦੇ ਵੀ ਆਲਰੇਡੀ ਇਸ ਥਾਂ ਤੋਂ ਚੱਕਿਆ ਜਿਹੜਾ ਉਹ ਜਾ ਚੁੱਕਾ ਆ। ਓਹਾਇਓ ਦੇ ਗਵਰਨਰ ਮਾਈਕ ਡਿਵਾਈਨ, ਉਹਨਾਂ ਦੇ ਆਫਿਸ ਨੇ ਇੱਕ ਨਿਊਜ਼ ਰਿਲੀਜ਼ ਦੇ ਵਿੱਚ ਇਹ ਦੱਸਿਆ ਸੀਗਾ। ਲੋਕ ਬਹੁਤ ਜ਼ਿਆਦਾ ਗੁੱਸੇ ਸੀਗੇ। ਇਹ ਕੰਪਨੀ ਵਾਲੇ ਬਾਰ-ਬਾਰ ਮਾਫੀ ਜਿਹੜੀ ਆ ਉਹ ਮੰਗ ਰਹੇ ਸੀਗੇ, ਪਰ ਲੋਕਾਂ ਨੂੰ ਅਜੇ ਵੀ ਇਹਨਾਂ ਉੱਤੇ ਕੋਈ ਬਹੁਤਾ ਭਰੋਸਾ ਜਿਹੜਾ ਉਹ ਨਹੀਂ ਆ ਰਿਹਾ ਹੈਗਾ। जी बिल्कुल। अगली खबर पर चलिए ते जो रॉन डिसेंटिस ਆ ਉਹਨਾਂ ਨੇ ਰਿਪਬਲਿਕਨ ਗਵਰਨਰ ਆਫ ਫਲੋਰੀਡਾ ਦੇ GOP ਡੋਨਰਸ ਦੀ ਇੱਕ ਜੋ ਮੀਟਿੰਗ ਚੱਲ ਰਹੀ ਸੀ, ਉਹਦੇ ਵਿੱਚ ਉਹਨਾਂ ਨੇ 40 ਮਿੰਟ ਦਾ ਜੋ ਸਪੀਚ ਦਿੱਤਾ ਆ, ਉਹਦੇ ਵਿੱਚ ਇਹ ਕਿਹਾ ਆ ਵੀ ਬਹੁਤ ਸਾਰੇ ਜਿਹੜੇ ਰਿਪਬਲਿਕਨਸ ਆ ਉਹ ਪੋਟਡ ਪਲਾਂਟਸ ਵਾਂਗ ਕੰਮ ਕਰ ਰਹੇ ਆ। ਵੀ ਮੰਨ ਲਓ ਵੀ ਇੱਕ ਜਿੱਦਾਂ ਭਾਂਡੇ ਦੇ ਵਿੱਚ ਪਲਾਂਟ ਲਾਇਆ ਹੁੰਦਾ, ਵੀ ਇੱਕ ਜਗ੍ਹਾ ਬੈਠੇ ਆ, ਵੀ ਅੱਗੇ ਜਾ ਕੇ ਕੁਛ ਕਰ ਨਹੀਂ ਰਿਹਾ। ਕਹਿੰਦੇ ਵੀ ਕਈ ਲੋਕਾਂ ਨੇ ਇਹਨੂੰ offense ਤਾਂ ਲੈਣਾ ਆ, ਪਰ ਰਿਐਲਿਟੀ ਇਹੀ ਆ ਵੀ ਕਿਤੇ ਵੀ ਉਹ ਹੋਰ ਜਾ ਕੇ ਡਿਬੇਟ 'ਚ ਹਿੱਸਾ ਨਹੀਂ ਲੈਂਦੇ, ਕਿਸੇ ਜਿੱਥੇ ਸਾਡੇ ਉਲਟ ਕੋਈ ਬੋਲ ਰਿਹਾ ਆ ਜਾਂ ਜਿਹੜੇ ਇਸ਼ੂ ਚੱਕਣੇ ਆ ਉਹ ਕੋਈ ਵੀ ਇਸ਼ੂ ਨਹੀਂ ਚੱਕ ਰਹੇ ਹੈਗੇ। ਹਾਲਾਂਕਿ ਰੌਨ ਡਿਸੈਂਟਿਸ ਨੇ ਇਸ ਵਿੱਚ ਆਪਣਾ ਇਹ ਤਾਂ ਨਹੀਂ ਕੋਈ ਦੱਸਿਆ ਵੀ ਉਹ 2024 ਦੇ ਪ੍ਰੈਜ਼ੀਡੈਂਸ਼ੀਅਲ ਕੰਟੈਂਡਰ ਹੋਣਗੇ। 40 ਮਿੰਟ ਲੰਮਾ ਕਾਫੀ ਭਾਸ਼ਣ ਹੁੰਦਾ ਆ, ਪਰ ਇੱਕ ਤਰ੍ਹਾਂ ਦੇ ਨਾਲ ਉਹਨਾਂ ਨੇ ਇਹ ਸ਼ੋਅ ਕੀਤਾ ਆ ਵੀ ਜੇ ਫਲੋਰੀਡਾ ਦਾ ਗਵਰਨਰ ਸਟਰੋਂਗ ਹੈਗਾ ਤੇ ਇਹ USA ਨੂੰ ਵੀ ਲੀਡ ਕਰ ਸਕਦਾ ਹੈਗਾ। ਇਹ ਉਹਨਾਂ ਦੇ ਜਿਹੜਾ ਭਾਸ਼ਣ ਆ ਉਹਦੇ ਵਿੱਚੋਂ ਇਹ ਨਿਕਲ ਕੇ ਆਇਆ ਹੈਗਾ। ਜੀ, ਸੋ ਅਜੇ ਅਨਾਉਂਸ ਤਾਂ ਨਹੀਂ ਕੀਤਾ, ਪਰ ਤਕਰੀਬਨ ਰਿਪਬਲਿਕਨ ਖੇਮਿਆਂ ਦੇ ਵਿੱਚ ਇਹ ਤੈਅ ਮੰਨਿਆ ਜਾ ਰਿਹਾ ਹੈ ਵੀ ਡਿਸੈਂਟਸ ਆਪਣਾ ਜਿਹੜਾ ਉਮੀਦਵਾਰੀ ਦਾ ਦਾਅਵਾ ਜਿਹੜਾ ਆ ਉਹ ਪੇਸ਼ ਜ਼ਰੂਰ ਕਰਨਗੇ। ਅਗਲੀ ਗੱਲ ਕਰਦੇ ਜਾਈਏ, ਅਰਕਨਸਾ ਦੇ ਹਾਈ ਸਕੂਲ ਤੋਂ ਆ ਰਹੀ ਆ, ਜਿੱਥੇ ਕਹਿੰਦੇ ਵੀ ਇੱਕ ਹਿਸਾਬ ਦੇ ਨਾਲ ਰਾਇਟ, ਹੱਲਾ ਗੁੱਲਾ ਦੰਗਾ ਹੀ ਜਿਹੜਾ ਉਹ ਹੋ ਗਿਆ। ਉਸ ਮਾਮਲੇ ਵਿੱਚ 13 ਉੱਥੇ ਜਾਣਿਆਂ ਨੂੰ ਹੁਣ ਗ੍ਰਿਫਤਾਰ ਕੀਤਾ ਗਿਆ ਹੈ ਹਾਈ ਸਕੂਲ ਦੇ ਵਿੱਚ। ਅਜੇ ਆਪਾਂ ਕੱਲ ਪਰਸੋਂ ਹੀ ਖਬਰ ਕਰਕੇ ਹਟੇ ਆ, ਕੈਲੀਫੋਰਨੀਆ ਦੇ ਇੱਕ ਹਾਈ ਸਕੂਲ ਦੇ ਵਿੱਚ ਕਿੱਦਾਂ 3 ਨਿਆਣੇ ਆਪਸ ਦੇ ਵਿੱਚ ਲੜੇ, ਜਿਹਦੇ ਵਿੱਚ ਇੱਕ ਜਾਣੇ ਨੇ ਚਾਕੂ ਮਾਰ ਕੇ ਦੂਜੇ ਨੂੰ ਬਾਅਦ ਚ ਮਾਰ ਦਿੱਤਾ ਸੀਗਾ। ਹੁਣ ਕਹਿੰਦੇ ਵੀ ਇਹ ਡਿਸਟਰਬੈਂਸ ਫੈਲੀ, ਉਸ ਤੋਂ ਬਾਅਦ ਦੇ ਵਿੱਚ ਇਹ ਲੜਾਈ ਇੰਨੀ ਕੁ ਜ਼ਿਆਦਾ ਵੱਧ ਗਈ ਵੀ ਇੱਕ ਲੜਾਈ ਕਈ ਲੜਾਈਆਂ ਦੇ ਵਿੱਚ ਫੈਲ ਗਈ। ਇੱਕ ਜਿਹੜਾ ਵਿਦਿਆਰਥੀ ਆ ਉਸ ਨੂੰ ਹਸਪਤਾਲ ਦੇ ਵਿੱਚ ਵੀ ਦਾਖਲ ਕਰਾਉਣਾ ਪਿਆ ਆ, ਤੇ ਜਿਹੜੇ ਇਨਸਟੀਗੇਟਰ ਸੀਗੇ, ਜਿਨ੍ਹਾਂ ਨੇ ਲੜਾਈ ਦੇ ਵਿੱਚ ਹਿੱਸਾ ਲਿਆ, ਉਹਨਾਂ ਚੋਂ ਹੁਣ 13 ਜਾਣਿਆਂ ਨੂੰ ਜਿਹੜਾ ਹਰਜੋਤ ਸਿੰਘ ਜੀ ਗ੍ਰਿਫਤਾਰ ਕੀਤਾ ਗਿਆ ਆ। ਸਟੀਮ ਮੈਗਨੇਟ ਹਾਈ ਸਕੂਲ ਲਿਟਲ ਰੌਕ ਆਰਕਨਸਾ ਤੋਂ ਇਹ ਜਿਹੜੀ ਘਟਨਾ ਆ ਉਹ ਹੋ ਰਹੀ ਆਈ ਆ। ਲਿਟਲ ਰੌਕ ਪੁਲਿਸ ਡਿਪਾਰਟਮੈਂਟ ਨੇ ਜਿਹੜੇ ਇੱਕ ਡਿਸਟਰਬੈਂਸ ਕਾਲ ਦੇ ਉੱਤੇ ਉੱਥੇ ਜਿਹੜੇ ਉਹ ਪਹੁੰਚੇ ਸੀਗੇ, ਤੇ ਅਥਾਰਟੀਜ਼ ਕਹਿੰਦੇ ਵੀ ਜਦੋਂ ਅਸੀਂ ਪਹੁੰਚੇ ਤਾਂ ਕਈ ਜਿਹੜੀਆਂ ਲੜਾਈਆਂ ਆ ਉਹ ਚੱਲ ਰਹੀਆਂ ਸੀ, ਕਿ ਉਸ ਤੋਂ ਬਾਅਦ ਚ 13 ਗ੍ਰਿਫਤਾਰੀਆਂ ਦੇ ਵਿੱਚੋਂ ਇੱਕ ਜਾਣੇ ਦੇ ਉੱਤੇ ਹੁਣ ਫੈਲਨੀ ਅਰੈਸਟ ਫਾਰ ਇਨਸਾਈਟਿੰਗ ਰਾਇਟ ਤੇ 12 ਜਾਣਿਆਂ ਦੇ ਉੱਤੇ ਡਿਸਆਰਡਰਲੀ ਕੰਡਕਟ ਜਿਹੜਾ ਉਹ ਲੱਗਾ ਆ। ਜਿਹਨੇ ਸ਼ੁਰੂਆਤ ਕੀਤੀ ਆ, ਫੈਲਨੀ ਅਰੈਸਟ ਲੱਗੀ ਆ, ਉਹਦਾ ਭਵਿੱਖ ਹੁਣ ਚੰਗਾ ਜਿਹੜਾ ਹਰਜੋਤ ਸਿੰਘ ਜੀ ਖਤਰੇ 'ਚ ਪੈ ਜਾਵੇਗਾ। ਜੀ, ਅਗਲੀ ਖਬਰ ਵੱਲ ਚਲੀਏ। ਫਰਵਰੀ ਮਹੀਨੇ ਦੇ ਵਿੱਚ ਆਸਟਨ ਟੈਕਸਸ ਦੇ ਵਿੱਚ 2 ਜਹਾਜ਼ ਲਗਭਗ 100 ਫੁੱਟ ਦੇ ਡਿਫਰੈਂਸ ਤੇ ਇੱਕ ਦੂਜੇ ਦੇ ਲਾਗੇ ਆ ਗਏ ਸੀ। ਇੱਕ ਫੈਡੈਕਸ ਦਾ ਜਹਾਜ਼ ਸੀਗਾ ਜੋ ਉੱਤਰ ਰਿਹਾ ਸੀ, ਤੇ ਦੂਸਰਾ ਜਿਹੜਾ ਆ ਸਾਊਥ ਵੈਸਟ ਦਾ
ਪਲੇਨ ਸੀ ਜਿਹਦੇ ਵਿੱਚ ਪੈਸੇਂਜਰ ਸੀਗੇ, ਉਹ ਚੜ੍ਹ ਰਿਹਾ ਸੀ। ਕਹਿੰਦੇ ਵੀ ਇਨਸੀਡੈਂਟ ਫਰਵਰੀ 4 ਨੂੰ ਇੰਟਰਨੈਸ਼ਨਲ 에ਅਰਪੋਰਟ ਆਸਟਨ ਟੈਕਸਸ ਦੇ ਵਿੱਚ ਹੋਈ ਸੀ। ਅੱਜ NTSB ਨੇ ਜੋ ਇਹ ਆਰਗੇਨਾਈਜੇਸ਼ਨ ਆ, ਉਹਨਾਂ ਨੇ ਫਲਾਈਟ ਰਡਾਰ 24 ਹੋਰ ਸਾਰਾ ਡਾਟਾ ਇਕੱਠਾ ਕਰਕੇ ਇੱਕ ਰਿਪੋਰਟ ਤਿਆਰ ਕੀਤੀ ਹੈ। ਤੇ NTSB ਦੀ ਚੇਅਰਵੂਮਨ ਜੈਨੀਫਰ ਹਮੈਂਡੀ, ਉਹਨਾਂ ਨੇ ਇਹ ਕਿਹਾ ਆ ਵੀ ਇਹ ਜਿਹੜਾ 100 ਫੁੱਟ ਜਾਂ ਉਹ ਤੋਂ ਵੀ ਘੱਟ ਡਿਸਟੈਂਸ ਦੇ ਵਿੱਚ ਦੋਨਾਂ ਪਲੇਨ ਦਾ ਆ ਜਾਣਾ ਬਹੁਤ ਹੀ ਵੱਡੀ ਜਿਹੜੀ ਦੁਰਘਟਨਾ ਇਹ ਹੋ ਸਕਦੀ ਸੀ। ਲੱਕਲੀ ਕਿਸੇ ਨੂੰ ਕੋਈ ਸੱਟਾਂ ਵਗੈਰਾ ਨਹੀਂ ਲੱਗੀਆਂ ਤੇ ਬਹੁਤ ਵੱਡੀ ਦੁਰਘਟਨਾ ਤੋਂ ਬਚਾਅ ਹੋ ਗਿਆ ਹੈਗਾ। 128 ਪੈਸੇਂਜਰਸ ਤੇ ਕਰੂ ਇਸ ਸਾਊਥ ਵੈਸਟ ਫਲਾਈਟ ਦੇ ਵਿੱਚ ਸੀ ਜੋ ਚੜ ਰਿਹਾ ਸੀ, ਤੇ ਦੂਸਰਾ ਫੈਡੈਕਸ ਦਾ ਜੋ ਫਲਾਈਟ ਸੀ ਉਹ ਵਾਪਸ ਆ ਰਹੀ ਸੀ। ਸੋ ਸੋਤੇ ਨੂੰ ਇਹ ਵੀ ਦੱਸਦੇ ਜਾਈਏ, ਕਹਿੰਦੇ ਭਈ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਇਹ ਪੰਜਵਾਂ ਇਦਾਂ ਦਾ ਐਕਸੀਡੈਂਟ ਹੋਣ ਜਾ ਰਿਹਾ ਸੀ। ਲਗਭਗ ਨੀਅਰ ਮਿਸ ਐਕਸੀਡੈਂਟ ਹੋਣਾ ਸੀ ਇਹ US ਕਮਰਸ਼ੀਅਲ ਪੈਸੇਂਜਰ 에ਅਰਕ੍ਰਾਫਟ ਦਾ। ਸੋ ਇਹ ਬੜੀ ਇੱਕ ਖਤਰਨਾਕ ਗੱਲ ਆ ਵੀ ਇੰਨੇ ਜ਼ਿਆਦਾ ਜਿਹੜੇ ਆ ਸੇਫਟੀ ਦਾ ਇਹ ਜਿਹੜਾ ਬਹੁਤ ਵੱਡਾ ਇਸ਼ੂ ਹੋਣਾ NTSB ਦੇ ਲਈ ਬਣਿਆ ਹੈ। ਬਹੁਤ ਜ਼ਿਆਦੀਆਂ ਕਲੋਜ਼ ਕਾਲਸ ਹੁੰਦੀਆਂ ਜਾ ਰਹੀਆਂ। ਇੱਕ ਵਾਰੀ ਤਾਂ ਇੱਕ ਦਾ ਪਰ ਦੂਜੇ ਦੇ ਜਿਹੜੇ ਟੇਲ ਦੇ ਵਿੱਚ ਵੀ ਜਿਹੜਾ ਉਹ ਜਾ ਟਕਰਾਇਆ ਸੀ। ਅਗਲੀ ਗੱਲ ਕਰਦੇ ਜਾਈਏ, ਡਰੱਗ ਲਾਰਡ ਪਾਬਲੋ ਐਸਕੋਬਾਰ, ਉਸ ਦਾ ਰੈਂਚ ਆ ਉੱਥੇ ਕੋਲੰਬੀਆ ਦੇ ਵਿੱਚ, ਜਿੱਥੇ ਇਸ ਨੇ 4 ਜਿਹੜੇ ਹਿਪੋਪੋਟਾਮਸ ਦਰਿਆਈ ਘੋੜੇ ਇਨਲੀਗਲੀ ਅਫਰੀਕਾ ਤੋਂ ਲੈ ਆਂਦੇ ਸੀਗੇ 1980 ਤੋਂ ਬਾਅਦ 'ਚ। ਹੁਣ ਉਹਨਾਂ ਦੀ ਉੱਥੇ ਕਿਉਂਕਿ ਨੈਚੁਰਲ ਸਟੇਟ ਨਹੀਂ ਆ, ਇਹ ਇੱਕ ਵੱਖਰੇ ਮੁਲਕ ਦੇ ਵਿੱਚ ਆ, ਨਾ ਉਹਨਾਂ ਨੂੰ ਕੋਈ ਖਾਣ ਵਾਲਾ ਤੇ ਨਾ ਉਹ ਕਿਸੇ ਪਾਸੇ ਜਿਹੜੇ ਉਹ ਜਾਣ ਵਾਲੇ। ਹੁਣ 3-3 ਟਨ ਦਾ ਇੱਕ ਦਰਿਆਈ ਘੋੜਾ ਛੱਡਣ ਤਾਂ ਛੱਡਣ ਕਿੱਥੇ। ਕਹਿੰਦੇ ਵੀ ਹੁਣ ਉਹ ਵੱਧ ਕੇ 4 ਤੋਂ 70 ਜਿਹੜੇ ਉੱਥੇ ਹੋ ਚੁੱਕੇ ਆ ਪਾਬਲੋ ਐਸਕੋਬਾਰ ਦੀ ਜਿਹੜੀ ਰੈਂਚ ਦੇ ਉੱਤੇ। ਹੁਣ ਕਹਿੰਦੇ ਵੀ ਕੋਲੰਬੀਆ ਵਾਲੇ ਇਹਨਾਂ ਨੂੰ ਘੇਰ ਕੇ ਹੋਰ ਮੁਲਕਾਂ ਦੇ ਵਿੱਚ ਛੱਡਣ ਬਾਰੇ ਸੋਚ ਰਹੇ ਆ ਤਾਂ ਜੋ ਉਹਨਾਂ ਦੀ ਪਾਪੂਲੇਸ਼ਨ ਦੇ ਉੱਤੇ ਕੰਟਰੋਲ ਕੀਤਾ ਜਾ ਸਕੇ। ਕੋਲੰਬੀਆ ਸੋਚ ਰਿਹਾ ਵੀ ਭਾਰਤ ਨੂੰ ਤੇ ਮੈਕਸੀਕੋ ਨੂੰ ਇਹ ਜਿਹੜੇ ਦਰਿਆਈ ਘੋੜੇ ਆ ਉਹ ਉੱਥੇ ਜਿਹੜੇ ਉਹ ਛੱਡੇ ਜਾ ਸਕਦੇ ਆ। ਹਿਪੋਪੋਟਾਮਸ ਕਹਿੰਦੇ ਵੀ ਬੜੇ ਟੈਰੀਟੋਰੀਅਲ ਹੁੰਦੇ ਆ, ਆਲੇ ਦੁਆਲੇ ਕਿਸੇ ਨੂੰ ਫੜਕਣ ਨਹੀਂ ਦਿੰਦੇ। ਤੇ ਫਿਰ ਹੈਸਟੀਡੀਨਾ ਨੇਪੋਲਸ ਰੈਂਚ ਜਿਹੜੀ ਉਸਦੀ ਆ ਉੱਥੋਂ ਉੱਥੇ ਉਹ ਰਹਿ ਰਹੇ ਆ, 200 ਕਿਲੋਮੀਟਰ ਦੂਰ ਆ ਬਗੋਟਾ ਜਿਹੜਾ ਸ਼ਹਿਰ ਆ ਉੱਥੇ। ਸੋ ਡਰੱਗ ਲਾਰਡ ਪਾਬਲੋ ਐਸਕੋਬਾਰ ਦੇ ਬਾਰੇ ਸਾਰੇ ਜਾਣੇ ਜਿਹੜੇ ਉਹ ਜਾਣਦੇ ਆ। ਦੁਨੀਆ ਭਰ ਦੇ ਵਿੱਚ ਜਿਹੜਾ ਚਿੱਟੇ ਦਾ ਕਾਰੋਬਾਰ ਦਾ ਇੱਕ ਹਿਸਾਬ ਦੇ ਨਾਲ ਇਹ ਜਨਮਦਾਤਾ ਮੰਨ ਸਕਦੇ ਆ ਵੀ ਇਸਨੇ ਇਸ ਤਰੀਕੇ ਦੇ ਨਾਲ ਇੰਨੇ ਪੱਧਰ ਦੇ ਉੱਤੇ ਜਿਹੜਾ ਉਹ ਚਲਾਇਆ, ਤੇ ਅਜੇ ਤੱਕ ਦੁਨੀਆ ਇਸ ਦੇ ਡਰੱਗ ਜਿਹੜੀ ਸਮਗਲਿੰਗ ਤੇ ਫੈਲਾਉਣ ਤੇ ਬਣਾਉਣ ਦੇ ਮਾਮਲੇ ਚੋਂ ਬਾਹਰ ਜਿਹੜੀ ਉਹ ਨਹੀਂ ਨਿਕਲ ਸਕੀ ਹੈਗੀ। ਸੋ ਉਹਨੇ ਉਹ ਤਾਂ ਕੰਮ ਕੀਤਾ ਹੀ ਕੀਤਾ, ਉੱਥੇ ਦੀ ਨੈਚੁਰਲ ਵਾਈਲਡ ਲਾਈਫ ਦੇ ਉੱਤੇ ਵੀ ਨੁਕਸਾਨ ਨਾਲ ਪਹੁੰਚਾ ਦਿੱਤਾ। ਜੀ, ਅਗਲੀ ਆਪਾਂ ਫੈਡਰਲ ਰਿਜ਼ਰਵ ਬੋਰਡ ਇਨਫਲੇਸ਼ਨ ਦੀ ਗੱਲਬਾਤ ਕਰਦੇ ਜਾਈਏ ਤੇ ਫੈਡਰਲ ਰਿਜ਼ਰਵ ਦੇ ਆਫੀਸ਼ੀਅਲਸ ਨੇ ਵਾਰਨਿੰਗ ਦੇ ਦਿੱਤੀ ਆ ਵੀ ਇੰਟਰਸਟ ਰੇਟ ਉੱਪਰ ਨੂੰ ਜਾਣਗੇ। ਕਾਰਨ ਕੀ ਆ ਵੀ ਇਨਫਲੇਸ਼ਨ ਹਜੇ ਘਟੀ ਨਹੀਂ ਹੈ, ਲੇਬਰ ਮਾਰਕੀਟ ਬੜੀ ਸਟਰੋਂਗ ਆ, ਇਕਨੋਮਿਕ ਡਾਟਾ ਜੋ ਉਹ ਵੀ ਕਾਫੀ ਸਟਰੋਂਗ ਆਇਆ ਹੈਗਾ। ਸੋ ਇਹਨੂੰ ਦੇਖਦੇ ਹੋਏ ਕ੍ਰਿਸਟੋਫਰ ਵਾਲਰ ਇੱਕ ਮੈਂਬਰ ਹੈਗੇ ਆ ਫੈਡਰਲ ਰਿਜ਼ਰਵ ਬੋਰਡ ਦੇ, ਇਨਫਲੂਐਂਸ਼ੀਅਲ ਬੋਰਡ ਆਫ ਗਵਰਨਰਸ ਆ, ਉਹਨਾਂ ਨੇ ਕਿਹਾ ਵੀ ਇਕਨੋਮੀ ਹਜੇ ਵੀ ਜਿਹੜੀ ਆ ਆਪਣੀ ਤਾਕਤ, ਆਪਣੀ ਸਟਰੈਂਥ ਸ਼ੋ ਕਰ ਰਹੀ ਆ, ਤੇ ਐਲੀਵੇਸ਼ਨ ਜੋ ਇਨਫਲੇਸ਼ਨ ਦੇ ਵਿੱਚ ਹੈਗੀ ਆ, ਇਨਫਲੇਸ਼ਨ ਐਲੀਵੇਟਡ ਆ, ਤੇ ਸੈਂਟਰਲ ਬੈਂਕ ਜੋ ਆ ਉਹ 5.4% ਤੋਂ ਉੱਪਰ ਇੰਟਰਸਟ ਰੇਟ ਜਿਹੜਾ ਆ ਉਹ ਕਰ ਸਕਦੀ ਹੈਗੀ ਆ। ਪਿਛਲੀ ਵਾਰੀ ਜਿਹੜਾ ਪੀਕ ਦੇ ਉੱਤੇ 5.1% ਗਿਆ ਸੀ। ਸੋ ਇਹ ਸਾਰੇ ਕਾਸੇ 'ਚ ਇਹੀ ਲੱਗ ਰਿਹਾ ਹੈ ਵੀ ਇੰਟਰਸਟ ਰੇਟ ਇੱਕ ਵਾਰੀ ਫੇਰ ਉੱਪਰ ਜਾਣਗੇ। ਹੁਣ ਲਗਭਗ 30 ਜਿਹੜੇ ਫਿਕਸ ਰੇਟ ਆ ਉਹ 7% ਦੇ ਲਾਗੇ ਛਾਗੇ ਹੈਗੇ ਆ। ਇਸੇ ਕਰਕੇ ਜਿਹੜੀ ਰੀਅਲ ਸਟੇਟ ਮਾਰਕੀਟ ਆ ਉਹ ਇੱਕ ਤਰ੍ਹਾਂ ਦੇ ਨਾਲ ਪੂਰੀ ਸਟੈਂਡ ਸਟਿਲ ਆ, ਵੀ ਕੁਝ ਵੀ ਉਹਦੇ ਵਿੱਚ ਵਾਪਰ ਨਹੀਂ ਰਿਹਾ। ਇਨਫਲੇਸ਼ਨ ਡਾਟਾ 10 ਸਾਲਾਂ ਦਾ ਜਿਹੜਾ ਟ੍ਰਾਈਅਲ ਯੀਲਡ ਆ 4% ਤੋਂ ਉੱਪਰ ਆ। ਸੋ ਕਿੰਨਾ ਕੁ ਇੰਟਰਸਟ ਰੇਟ ਉੱਪਰ ਜਾ ਸਕਦਾ ਇਹ ਹੁਣ ਆਉਣ ਵਾਲੇ ਸਮੇਂ 'ਚ ਪਤਾ ਲੱਗੂਗਾ। ਪਰ ਵਾਈਟ ਕਾਲਰ ਜੌਬਸ ਜੇ ਆਪਾਂ ਰੋਜ਼ ਦੇਖਦੇ ਹਾਂ ਵੱਡੀਆਂ ਵੱਡੀਆਂ ਕੰਪਨੀਆਂ ਦੇ ਵਿੱਚ ਲੇ ਆਫ ਹੋ ਰਹੀ ਹੈਗੀ ਆ। ਕੋਈ ਵੀ ਇਦਾਂ ਦੀ ਟੈਕ ਕੰਪਨੀ ਨਹੀਂ ਆਪਾਂ ਦੇਖੀ ਜਿਹਦੇ ਵਿੱਚ ਲੇ ਆਫ ਨਾ ਹੋਈ ਹੋਵੇ। IBM, ਮਾਈਕਰੋਸਾਫਟ, ਗੂਗਲ, ਐਪਲ, ਪੇਪਾਲ, ਸਾਰੀਆਂ ਜਿੰਨੀਆਂ ਮੇਜਰ ਕੰਪਨੀਆਂ ਆ ਉਹਨਾਂ 'ਚ ਲੇ ਆਫ ਹੋਈ ਆ। ਪਰ ਦੂਜੀਆਂ ਜਿਹੜੀਆਂ ਜੌਬਸ ਆ ਲੇਬਰ ਮਾਰਕੀਟ 'ਚ ਆਮ
ਉਹ ਕਾਫੀ ਉਹਨਾਂ 'ਚ ਡਿਮਾਂਡ ਆ ਤੇ ਮਹਿੰਗਾਈ ਵੀ ਬਹੁਤ ਜ਼ਿਆਦਾ ਆ ਤੇ ਹੁਣ ਇੱਕੋ ਹੀ ਤਰੀਕਾ ਆ ਉਹਨਾਂ ਦੇ ਕੋਲ ਮਹਿੰਗਾਈ ਨੂੰ ਥੱਲੇ ਲਿਆਉਣ ਦਾ ਵੀ ਇਸ ਨੂੰ ਜਿਹੜਾ ਆ ਇੰਟਰਸਟ ਰੇਟ ਹੋਰ ਵਧਾਇਆ ਜਾਵੇ ਤੇ ਜੇ ਇੰਟਰਸਟ ਰੇਟ ਹੋਰ ਵੱਧਦਾ ਹੈ ਤੇ ਇਹਦਾ ਜਿਹੜਾ ਰੀਅਲ ਸਟੇਟ ਮਾਰਕੀਟ ਆ ਮਾਰਗੇਜ ਇੰਡਸਟਰੀ ਤਾਂ ਆਲਮੋਸਟ ਡੈਡ ਆ ਅੱਜ ਦੀ ਡੇਟ ਦੇ ਵਿੱਚ 80-90% ਮਾਰਗੇਜ ਕੰਪਨੀਆਂ ਚੋਂ ਲੇ ਆਫ ਹੋ ਚੁੱਕੀ ਹੈਗੀ ਆ ਤੇ ਰੀਅਲ ਸਟੇਟ ਮਾਰਕੀਟ ਦੇ ਉੱਤੇ ਆਉਣ ਵਾਲੇ ਸਮੇਂ 'ਚ ਇਹਦਾ ਅਸਰ ਹੋਰ ਪਊਗਾ ਜੇ ਹੋਰ ਇੰਟਰਸਟ ਰੇਟ ਉੱਪਰ ਜਾਂਦਾ ਆ ਸੋ ਨੈਚੁਰਲੀ ਜਿਹੜੀ ਘਰਾਂ ਦੀਆਂ ਪ੍ਰਾਈਸਿਸ ਆ ਉਹ ਹੋਰ ਡਾਊਨ ਜਾਣਗੀਆਂ ਬਹੁਤ ਸਾਰੇ ਪਹਿਲਾਂ ਇਹ ਸੋਚਦੇ ਸੀ ਵੀ ਜੀ ਹੋ ਸਕਦਾ ਇਹ ਕੰਟਰੋਲ ਕਰ ਰਹੇ ਆ ਤੇ ਨੈਕਸਟ ਈਅਰ ਤੱਕ ਫਿਰ ਇੰਟਰਸਟ ਰੇਟ ਘਟਣਾ ਸ਼ੁਰੂ ਹੋ ਜਾਊਗਾ ਪਰ ਜੋ ਸਿਚੁਏਸ਼ਨ ਆ ਜੋ ਡਾਟਾ ਆ ਰਿਹਾ ਹੈਗਾ ਉਹ ਤਾਂ ਲੱਗਦਾ ਨਹੀਂ ਪਈ ਆਉਣ ਵਾਲੇ ਕੁਝ ਸਾਲਾਂ ਤੱਕ ਜਿਹੜਾ ਇੰਟਰਸਟ ਰੇਟ ਆ ਉਹ ਡਾਊਨ ਜਾਊਗਾ ਜੀ ਸੋਚਣਾ ਬੜਾ ਸੌਖਾ ਲੱਗਦਾ ਆ ਤੇ ਹੋ ਜਾਵੇ ਤਾਂ ਬੜਾ ਵਧੀਆ ਆ ਪਰ ਹੋ ਨਹੀਂ ਪਾ ਰਿਹਾ ਇਹ ਜਿਹੜੀ ਇਸ ਟਾਈਮ ਹੈਗੀ ਆ ਸੋ ਜਿੱਦਾਂ ਤੁਸੀਂ ਦੱਸਿਆ ਵੀ ਫੈਡਰਲ ਰਿਜ਼ਰਵ ਦੇ ਅਧਿਕਾਰੀਆਂ ਨੇ ਆਲਰੇਡੀ ਇਹ ਚੇਤਾਵਨੀ ਜਿਹੜੀ ਆ ਉਹ ਦੇਣੀ ਸ਼ੁਰੂ ਕਰ ਦਿੱਤੀ ਆ ਤੇ ਜਦੋਂ ਇਹ ਕਹਿਣਾ ਸ਼ੁਰੂ ਕਰ ਦੇਣ ਤਾਂ ਫਿਰ ਮੰਨ ਹੀ ਲਿਆ ਜਾਵੇ ਵੀ ਇਹ ਵਧਣਾ ਹੀ ਵਧਣਾ ਆ ਇਹਦੇ ਵਿੱਚ ਹੁਣ ਕੋਈ ਹੋਰ ਚਾਰਾ ਨਹੀਂ ਹੈਗਾ ਇਨਫਲੇਸ਼ਨ ਅਜੇ ਪੂਰੀ ਇਹਨਾਂ ਦੇ ਕੋਲੋਂ ਕਾਬੂ 'ਚ ਨਹੀਂ ਆਈ ਇਨਫੈਕਟ ਥੋੜੀ ਜਿਹੀ ਫੇਰ ਵੱਧ ਗਈ ਸੀਗੀ ਤੇ ਰਿਸੈਸ਼ਨ ਦਾ ਖਤਰਾ ਵੀ ਜਿਹੜਾ ਪੂਰੀ ਤਰ੍ਹਾਂ ਬਣਿਆ ਪਿਆ ਆ ਸੋ ਇਦਾਂ ਆ ਵੀ ਜਿਹੜਾ ਹੁਣ ਤੱਕ ਹਰਜੋਤ ਸਿੰਘ ਜੀ ਸਾਲ ਸਸਟੇਨ ਕਰ ਗਈ ਜਿਹੜੀ ਇਕਨੋਮੀ ਇਹ ਇਦਾਂ ਹੀ ਸਸਟੇਨ ਕਰ ਸਕੂਗੀ ਇਸ ਸਾਲ ਦੇ ਵਿੱਚ ਇਹਦੀ ਗਰੰਟੀ ਜਿਹੜੀ ਆ ਉਹ ਕੋਈ ਵੀ ਨਹੀਂ ਲੈ ਪਾ ਰਿਹਾ ਕਿਸੇ ਨੂੰ ਵੀ ਜਿਹੜਾ ਇਸ ਦੇ ਵਿੱਚ ਕੋਈ ਠੋਸ ਆਧਾਰ ਦੇ ਉੱਤੇ ਜਿਹੜਾ ਉਹ ਦੱਸ ਪਾ ਰਿਹਾ ਹੈਗਾ ਸੋ ਯੂਐਸ ਦੀਆਂ ਜਿਹੜੀਆਂ ਮਾਰਗੇਜ ਇੰਡਸਟਰੀ ਆ ਰੀਅਲ ਏਸਟੇਟ ਇੰਡਸਟਰੀ ਆ ਇਹ ਸਾਰੀਆਂ ਭੱਠਾ ਜਿਹੜਾ ਉਹਨਾਂ ਦਾ ਇਸ ਟਾਈਮ ਬੈਠਾ ਪਿਆ ਆ ਕਿਉਂਕਿ ਨਾ ਕੋਈ ਖਰੀਦ ਰਿਹਾ ਆ ਵੱਡੀ ਗੱਲ ਇਹ ਆ ਵਿਕਣਗੇ ਤੇ ਤਾਂ ਹੀ ਜੇ ਕੋਈ ਖਰੀਦੂਗਾ ਖਰੀਦਣ ਵਾਲਿਆਂ ਦੀ ਸ਼ਮਤਾ ਤੋਂ ਬਾਹਰ ਹੋਈ ਜਾਂਦਾ ਸੀਗਾ ਕੰਮ ਇੰਟਰਸਟ ਰੇਟ ਇੰਨੇ ਕੁ ਜ਼ਿਆਦਾ ਜਿਹੜੇ ਉਹ ਵਧੇ ਹੋਏ ਆ ਸੋ ਕਾਫੀ ਜਿਹੜੀ ਇਸ ਟਾਈਮ ਸਮੱਸਿਆ ਆ ਉਸ ਦੇ ਵਿੱਚੋਂ ਗੁਜ਼ਰ ਜੀ ਸੋ ਜੀ ਮਾੜਾ ਜਿਹਾ ਆਪਾਂ ਸਰੋਤਿਆਂ ਨੂੰ ਦੱਸਦੇ ਜਾਈਏ ਵੈਸੇ ਤਾਂ ਸਾਰੇ ਤੁਸੀਂ ਦੇਖਦੇ ਹੀ ਆ ਗੈਸ ਦੀਆਂ ਪ੍ਰਾਈਸਿਸ ਡਬਲ ਹੋ ਗਈਆਂ ਥੋੜੇ ਸਮੇਂ 'ਚ ਇਲੈਕਟ੍ਰਿਸਿਟੀ ਦੀਆਂ ਪ੍ਰਾਈਸਿਸ 45% ਵੱਧ ਗਈਆਂ ਆ ਜਿਹੜੇ ਆਂਡੇ ਖਾਂਦੇ ਆ ਐਗ ਦੀਆਂ ਪ੍ਰਾਈਸਿਸ ਟ੍ਰਿਪਲ ਹੋਈਆਂ ਆ 8.7% ਕਾਸਟ ਆਫ ਲਿਵਿੰਗ ਇਨਕਰੀਜ਼ ਹੋਇਆ ਜਿਹੜਾ ਕਿ ਬਹੁਤ ਵੱਡਾ ਨੰਬਰ ਹੈਗਾ ਆ ਇਨਫਲੇਸ਼ਨ ਹਜੇ ਵੀ 6% ਤੋਂ ਉੱਪਰ ਹੈਗੀ ਆ ਤੇ ਇਹ ਕਹਿੰਦੇ ਵੀ ਅਨਫੋਰਚੂਨੇਟਲੀ ਕਾਫੀ ਲੰਮਾ ਸਮਾਂ ਲੱਗੂਗਾ ਇਸ ਨੂੰ ਡਾਊਨ ਜਾਣ ਦੇ ਲਈ ਫੈਡਰਲ ਰਿਜ਼ਰਵ ਬੋਰਡ ਨੇ ਕਿਹਾ ਸੀ ਵੀ ਸਾਡਾ ਮਕਸਦ ਇਨਫਲੇਸ਼ਨ ਨੂੰ 2% ਤੇ ਲੈ ਕੇ ਆਣਾ ਆ ਇਹ ਹੁਣ ਪਤਾ ਨਹੀਂ 2% ਤੇ ਕਦ ਤੱਕ ਆਊਗੀ ਜੀ ਬਿਲਕੁਲ ਸੋ ਕਾਫੀ ਵਕਤ ਜਿਹੜਾ ਇਸ ਚੀਜ਼ 'ਚ ਲੱਗ ਸਕਦਾ ਹੈ ਲੈਟਸ ਸੀ ਕੀ ਜਿਹੜਾ ਇਸ ਦੇ ਵਿੱਚ ਬਣਦਾ ਹੈ ਪਰ ਆਪਾਂ ਹਰ ਵਾਰੀ ਇਹੀ ਚੀਜ਼ ਦੱਸਦੇ ਹਾਂ ਤੇ ਫਿਰ ਆਪਾਂ ਉਹੀ ਚੀਜ਼ ਆਖਾਂਗੇ ਵੀ ਹੋਪ ਫਾਰ ਦਾ ਬੈਸਟ ਤੇ ਪ੍ਰਿਪੇਅਰ ਫਾਰ ਦਾ ਵਰਸਟ ਵੀ ਮਾੜੇ ਸਮੇਂ ਦੇ ਲਈ ਆਪਣਾ ਜਿਹੜੀ ਤਿਆਰੀ ਆ ਉਹ ਕਰਕੇ ਰੱਖੋ ਸੋ ਪਤਾ ਨਹੀਂ ਹੁੰਦਾ ਵੀ ਕਦੋਂ ਕਿਹੜੀ ਚੀਜ਼ ਨੇ ਜਿਹੜਾ ਕਿਸ ਹਿਸਾਬ ਦੇ ਨਾਲ ਵਾਪਰ ਜਾਣਾ ਹੁੰਦਾ ਹੈ ਅਗਲੀ ਜਿਹੜੀ ਗੱਲ ਕਰਦੇ ਜਾਈਏ ਖਬਰ ਆ ਰਹੀ ਹੈ ਚੀਨ ਨੇ ਯੂਐਸ ਦੇ ਉੱਤੇ ਇਹ ਤੋਮਤ ਲਾਈ ਆ ਵੀ ਚੀਨ ਦੀਆਂ ਕੰਪਨੀਆਂ ਦੇ ਉੱਤੇ ਅਮਰੀਕਾ ਹਮਲਾ ਕਰ ਰਿਹਾ ਆ ਤੇ ਐਕਸਪੋਰਟ ਦੀਆਂ ਕਰਵਸ ਜਾਣਬੁੱਝ ਕੇ ਰੋਕਾਂ ਜਿਹੜਾ ਉਹ ਲਾ ਰਿਹਾ ਆ ਚੀਨ ਨੇ ਕਿਹਾ ਵੀ ਵਾਸ਼ਿੰਗਟਨ ਬੇਸਿਕਲੀ ਅਮਰੀਕਾ ਉਹਨਾਂ ਨੇ ਚਾਈਨੀਜ਼ ਕੰਪਨੀ ਜਿਹੜੀ ਇੱਕ ਜੈਨੇਟਿਕਸ ਐਨਾਲਿਸਿਸ ਜਾਇੰਟ ਹੈਗਾ BGI ਗਰੁੱਪ ਤੇ 17 ਹੋਰ ਕੰਪਨੀਆਂ ਉਹਨਾਂ ਉੱਤੇ ਜਾਣ ਕੇ ਰੋਕਾਂ ਜਿਹੜੀਆਂ ਉਹ ਲਾ ਦਿੱਤੀਆਂ ਤਾਂ ਜੋ ਅਮਰੀਕਾ ਦੀ ਟੈਕਨੋਲੋਜੀ ਨੂੰ ਉਹ ਐਕਸੈਸ ਨਾ ਕਰ ਸਕਣ ਅਮਰੀਕਾ ਨੇ ਕਿਹਾ ਵੀ ਜਿਹੜੀ ਸਿਕਿਉਰਿਟੀ ਦਾ ਟੈਕਨੋਲੋਜੀ ਦੇ ਵਿੱਚ ਲੈ ਕੇ ਖਤਰਾ ਤੇ ਜਿਹੜੇ ਹਿਊਮਨ ਰਾਈਟ ਦੇ ਦੋਸ਼ ਚੀਨ ਦੇ ਉੱਤੇ ਲੱਗਦੇ ਆ ਉਸ ਆਧਾਰ ਦੇ ਉੱਤੇ ਇਹ ਫੈਸਲਾ ਲਿਆ ਗਿਆ ਆ ਕਮਰਸ ਡਿਪਾਰਟਮੈਂਟ ਨੇ ਕਿਹਾ ਵੀ ਇਹ ਜਿਹੜੇ 2 BGI ਦੇ ਯੂਨਿਟ ਆ ਉਹਨਾਂ ਨੂੰ ਲੈ ਕੇ ਖਤਰਾ ਜਿਹੜਾ ਇਸ ਲਈ ਬਣਿਆ ਆ ਕਿਉਂਕਿ ਇਹਨਾਂ ਨੂੰ ਸ਼ੱਕ ਆ ਵੀ ਚੀਨੀ ਸਰਕਾਰ ਦੇ ਇਹ ਸਰਵੇਲੈਂਸ ਆਪਰੇਟਸ ਦੇ ਵਜੋਂ ਕੰਮ ਕਰ ਰਹੇ ਆ ਤੇ ਨਾਲ ਦੇ ਨਾਲ ਜਿਹੜੇ ਹਿਊਮਨ ਰਾਈਟ ਗਰੁੱਪਸ ਆ ਉਹ ਵੀ ਕਹਿ ਰਹੇ ਆ ਵੀ ਇਹ ਜਿਹੜਾ ਡਾਟਾਬੇਸ ਆ ਇਹ ਜਾਣਬੁੱਝ ਕੇ ਜਿਹੜੇ ਜੈਨੇਟਿਕਸ ਦੇ ਸੈਂਪਲਸ ਆ ਉਹ ਮੁਸਲਮਾਨਾਂ ਤੇ ਹੋਰ ਮਾਈਨੋਰਟੀਜ਼ ਦਾ ਉਹ ਵਿਸ਼ੇਸ਼ ਤੌਰ ਤੇ ਉੱਥੇ ਬਣਾਇਆ ਜਾ ਰਿਹਾ ਆ ਤਾਂ ਜੋ ਉਹਨਾਂ ਤੇ ਇਵੈਂਚੁਅਲੀ ਕਿੱਦਾਂ ਕਾਬੂ ਪਾਇਆ ਜਾ ਸਕੇ ਸੋ ਵਾਸ਼ਿੰਗਟਨ ਨੇ ਚੀਨ ਦੇ ਉੱਤੇ ਦੋਸ਼ ਲਾਉਂਦੇ ਹੋਏ ਕਿਹਾ ਆ ਵੀ ਉਹ ਆਪਣੀਆਂ ਜਿਹੜੀਆਂ ਸਿਵਿਲੀਅਨ ਕੰਪਨੀਆਂ ਆ ਉਹਨਾਂ ਨੂੰ ਵਰਤਦੇ ਹੋਏ ਜਿਹੜੀ ਪ੍ਰੋਸੈਸਰ ਚਿਪ ਆ ਐਰੋਸਪੇਸ ਤੇ ਹੋਰ ਟੈਕਨੋਲੋਜੀਜ਼ ਜਿਹੜੀਆਂ ਹਥਿਆਰ ਬਣਾਉਣ ਦੇ ਲਈ ਵਰਤੀਆਂ ਜਾ ਸਕਦੀਆਂ ਆ ਉਸ ਨੂੰ ਹਾਸਲ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕਰ ਰਹੇ ਹੈਗੇ ਆ ਸੋ ਕਹਿੰਦੇ ਵੀ ਯੂਐਸ ਨੇ ਜਿਹੜਾ ਉਹ ਕਿਹਾ
ਜਿਹੜੇ ਫੋਰਨ ਮਿਨਿਸਟਰ ਹੈਗੇ ਆ ਚੀਨ ਦੇ, ਉਹ ਕਹਿੰਦੇ ਵੀ ਯੂਐਸ ਜਾਣ-ਬੁੱਝ ਕੇ ਇਹ ਬਹਾਨੇ ਬਣਾ ਰਿਹਾ ਆ ਤਾਂ ਜੋ ਚੀਨੀ ਕੰਪਨੀਆਂ ਨੂੰ ਸਪਰੈਸ ਜਿਹੜਾ ਆ ਉਹ ਕੀਤਾ ਜਾ ਸਕੇ। ਸੋ ਲੈਟਸ ਦੇਖੋ ਅੱਗੇ ਜਿਹੜਾ ਹਰਜੋਤ ਸਿੰਘ ਜੀ ਇਹਦੇ 'ਚ ਕੀ ਬਣਦਾ ਆ, ਪਰ ਚੀਨ ਦੇ ਉੱਤੇ ਭਰੋਸਾ ਜਿਹੜਾ ਉਹ ਕਰਨਾ ਉਹ ਬੇਵਕੂਫੀ ਹੋਊਗੀ ਵੀ ਹਾਂ ਅਸੀਂ ਤੁਹਾਡੇ ਜੈਨੇਟਿਕਸ ਦੇ ਐਨਾਲਿਸਿਸ ਨੂੰ ਸਹੀ ਢੰਗ ਦੇ ਨਾਲ ਇਵੈਂਚੁਅਲੀ ਉਹ ਵਰਤਣਗੇ। ਜੀ ਬਿਲਕੁਲ। ਤੇ ਇੱਕ ਜਾਂਦੇ ਖਬਰ ਹੋਰ ਸਾਂਝੀ ਕਰਦੇ ਜਾਈਏ। ਐਲੋਨ ਮਸਕ ਦੀ ਜੋ ਸਟਾਰਲਿੰਕ ਕੰਪਨੀ ਆ ਇੰਟਰਨੈਟ ਦੀ, ਉਹ ਬਹੁਤ ਜਲਦੀ 5 ਮੇਜਰ ਕਰੂਜ਼ ਲਾਈਨਰਸ ਨੇ ਦੱਸਿਆ ਵੀ ਉਹਨਾਂ ਦੇ ਸ਼ਿਪਸ ਦੇ ਉੱਤੇ ਵੀ ਜਿੰਨੇ ਜਿਹੜੇ ਗੈਸਟ ਹੋਣਗੇ ਉਹ ਵਾਈਫਾਈ ਇੱਕ ਤਰ੍ਹਾਂ ਦੇ ਨਾਲ ਵਰਤ ਸਕਣਗੇ। ਸੋ ਸਟਾਰਲਿੰਕ ਕੰਪਨੀ ਹੁਣ ਇਹ ਕਰੂਜ਼ ਲਾਈਨ ਜੋ ਸ਼ਿਪਸ ਆ ਕਰੂਜ਼ ਲਾਈਨ ਕੰਪਨੀਆਂ ਦੇ, ਉਹਨਾਂ ਦੇ ਉੱਤੇ ਵੀ ਜਿਹੜਾ ਆ ਆਪਣਾ ਇੰਟਰਨੈਟ ਅਵੇਲੇਬਲ ਕਰਵਾਏਗੀ। ਸਟਾਰਲਿੰਕ ਬਹੁਤ ਜਲਦੀ ਤੋਂ ਜਲਦੀ ਜਿੱਦਾਂ ਪੂਰੇ ਦੁਨੀਆ ਦੇ ਵਿੱਚ ਵੱਧ ਰਹੀ ਆ। ਆਪਾਂ ਦੇਖਿਆ ਯੂਕਰੇਨ ਦੇ ਵਿੱਚ ਕਿਸ ਤਰ੍ਹਾਂ ਜਿਸ ਟਾਈਮ ਤੇ ਰਸ਼ੀਆ ਨੇ ਉਹਨਾਂ ਦਾ ਸਾਰਾ ਟੈਲੀਕੋਮਿਊਨੀਕੇਸ਼ਨ ਸਿਸਟਮ ਮਿਜ਼ਾਈਲ ਮਾਰ ਕੇ ਸਿੱਟਤਾ ਸੀ, ਤੇ ਸਟਾਰਲਿੰਕ ਫ੍ਰੀ ਇੰਟਰਨੈਟ ਯੂਕਰੇਨ ਦੇ ਵਿੱਚ ਪ੍ਰੋਵਾਈਡ ਕਰ ਰਿਹਾ ਹੈਗਾ। ਜੀ ਜੀ ਬਿਲਕੁਲ। ਤੇ ਸਮਾਂ ਆਪਣੇ ਪ੍ਰੋਗਰਾਮ ਦਾ ਸਮਾਪਤ ਹੈ ਤੇ ਆਪਾਂ ਹੁਣ ਇਜਾਜ਼ਤ ਲੈਂਦੇ ਹਾਂ ਤੇ ਮਿਲਾਂਗੇ ਆਪਾਂ ਆਪਣੇ ਸਾਰੇ ਸਰੋਤਿਆਂ ਨੂੰ ਜਿਹੜਾ ਹੁਣ ਅਗਲੀ ਵਾਰ। ਇਸ ਤੋਂ ਅਗਲਾ ਪ੍ਰੋਗਰਾਮ ਪੇਸ਼ ਕੀਤਾ ਜਾਊਗਾ ਤੁਹਾਡੇ ਲਈ ਆਤਮਿਕ ਆਨੰਦ 11 ਵਜੇ ਤੱਕ। ਤੁਸੀਂ ਗੁਰਬਾਣੀ ਦੇ ਜਿਹੜਾ ਵੀ ਸ਼ਬਦ ਸਰਵਣ ਕਰਨਾ ਚਾਹੁੰਦੇ ਆ ਉਸ ਦੇ ਲਈ ਤੁਸੀਂ ਕਾਲ ਕਰ ਸਕਦੇ ਆ ਸਟੂਡੀਓ ਦੇ ਵਿੱਚ। ਤੇ ਇਸ ਤੋਂ ਬਾਅਦ 'ਚ 11 ਤੋਂ 1 ਵਜੇ ਤੱਕ ਪ੍ਰੋਗਰਾਮ ਨਜ਼ਰੀਆ, ਤੇ ਉਸ ਤੋਂ ਉਪਰੰਤ 1 ਤੋਂ ਲੈ ਕੇ 2:30 ਵਜੇ ਤੱਕ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ ਕੁਝ ਗੱਲਾਂ ਕੁਝ ਗੀਤ ਫਰਮਾਇਸ਼ੀ ਗੀਤਾਂ ਦਾ ਪ੍ਰੋਗਰਾਮ। ਤੇ 12:45 ਵਜੇ 12:45 ਦੇ ਉੱਤੇ ਅਪਡੇਟ ਕੈਨੇਡਾ ਦੀਆਂ ਅਹਿਮ ਖਬਰਾਂ ਜਿਹੜੀਆਂ ਉਹ ਲੈ ਕੇ ਹਾਜ਼ਰ ਹੋਵਾਂਗੇ। ਤੇ 1 ਤੋਂ 2:30 ਫਿਰ ਕੁਝ ਗੱਲਾਂ ਕੁਝ ਗੀਤ, ਤੇ 3 ਤੋਂ 4 ਵਜੇ ਦੇ ਵਿੱਚ ਪ੍ਰੋਗਰਾਮ ਸਾਂਝੀ ਸਾਥ ਪੇਸ਼ ਕੀਤਾ ਜਾਊਗਾ। 4 ਤੋਂ 5:30 ਵਜੇ ਤੱਕ ਘਰ ਸੰਸਾਰ ਪ੍ਰੋਗਰਾਮ, 5:40 ਦੇ ਉੱਤੇ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਪੇਸ਼ ਕੀਤਾ ਜਾਊਗਾ। 6 ਤੋਂ 8 ਵਜੇ ਤੱਕ ਗੁਰਬਾਣੀ ਦੇ ਸ਼ਾਮ ਦੇ ਦੀਵਾਨ, 8:30 ਵਜੇ ਪ੍ਰੋਗਰਾਮ ਖਬਰ ਤੇ ਨਜ਼ਰ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਹੋਣਾ ਦੇ ਨਾਲ ਉਹ ਪੇਸ਼ ਕੀਤਾ ਜਾਊਗਾ। ਸੋ ਇਦਾਂ ਹੀ ਪੰਜਾਬੀ ਰੇਡੀਓ USA ਦੇ ਉੱਤੇ ਪ੍ਰੋਗਰਾਮ ਚੱਲਦੇ ਰਹਿਣਗੇ। ਮਿਲਾਂਗੇ ਆਪਾਂ ਆਪਣੇ ਸਾਰੇ ਸਰੋਤਿਆਂ ਨੂੰ ਹੁਣ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਰਾਜਕੁਲਦੀਪ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।